ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਿਆਸੀ ਤੇ ਸਮਾਜਿਕ ਮੁੱਦਿਆਂ ਦਾ ਵਿਭਾਗ ਵਿਸ਼ਲੇਸ਼ਣ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਚੱਲ ਰਹੀ ਇੱਕ ਅਜਿਹੀ ਚਰਚਾ ਤੋਂ, ਜਿਹੜੀ ਚਰਚਾ ਕਈ ਕੋਣਾਂ ਤੋਂ ਚੱਲ ਰਹੀ ਹੈ। ਸ਼ਰਮਾ ਜੀ, ਲੰਘੇ ਦਿਨੀ ਡੇਰਾ ਬਿਆਸ ਮੁਖੀ ਨੇ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ। ਚਲੋ, ਇੱਕ ਮੁਲਾਕਾਤ ਕਰਨਾ ਹਵਾਲਾਤੀ ਦਾ ਵੀ ਅਧਿਕਾਰ ਖੇਤਰ ਹੈ, ਉਹਦਾ ਵੀ ਹੱਕ ਹੈ, ਉਹਦੇ ਨਾਲ ਕੋਈ ਕਰ ਸਕਦਾ ਇਜਾਜ਼ਤ ਦੇ ਨਾਲ। ਤੇ ਜੇ ਕੋਈ ਬੰਦਾ ਕਰਨ ਜਾ ਰਿਹਾ ਤੇ ਉਹਦਾ ਵੀ ਉਹ ਹੱਕ ਹੈ ਵੀ ਉਹ ਕਿਸੇ ਵੀ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦਾ ਜਿਹੜਾ ਰਾਈਟ ਰੱਖਦਾ ਹੈ। ਪਰ ਇਹਨਾਂ ਦੋਨਾਂ ਦੀ ਮੁਲਾਕਾਤ ਨੂੰ ਕਈ ਤਰ੍ਹਾਂ ਦੇ ਪਹਿਲੂਆਂ ਤੇ ਪੱਖਾਂ ਤੋਂ ਖੰਗਾਲਿਆ ਜਾ ਰਿਹਾ ਹੈ। ਡੇਰਾ ਬਿਆਸ ਦੀ ਮਜੀਠੀਆ ਦੇ ਨਾਲ ਜਿਹੜੀ ਮੁਲਾਕਾਤ ਹੈ, ਸਵਾਲ ਇਹ ਉੱਠ ਖੜਾ ਵੀ ਇਹ ਮੁਲਾਕਾਤ ਰਿਸ਼ਤੇਦਾਰੀ ਪੱਖੋਂ ਹੈ ਜਾਂ ਫਿਰ ਕੋਈ ਸਿਆਸੀ ਮੰਤਵ ਹੈ ਪਿੱਛੇ। ਪ੍ਰਵੀਨ ਜੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਪਿਛਲੇ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਸਰਗਰਮੀ ਨਾਲ ਵਿਚਰ ਰਹੇ ਨੇ। ਜੀ ਬਿਲਕੁਲ। ਉਹ ਲਗਾਤਾਰ ਕਿਸੇ ਲੀਡਰ ਦੇ, ਕਿਸੇ ਕਲਾਕਾਰ ਦੇ, ਕਿਸੇ ਪੱਤਰਕਾਰ ਦੇ, ਕਿਸੇ ਸਮਾਜਿਕ ਚਿਹਰੇ ਮੋਹਰੇ ਦੇ, ਸਿਆਸੀ ਧਿਰਾਂ ਦੇ ਬਹੁਤ ਅੱਜ-ਕੱਲ੍ਹ ਘਰੇ ਜਾ ਕੇ ਸਿੱਧੀ ਮੁਲਾਕਾਤ ਕਰ ਰਹੇ ਨੇ। ਤੇ ਇਸ ਨੂੰ ਕੁਝ ਤਾਂ ਕਹਿੰਦੇ ਕਿ ਹੁਣ ਉਹਨਾਂ ਨੇ ਗੁਰਗੱਦੀ ਆਪ ਛੱਡ ਦੇਣੀ ਆ, ਅਗਲਿਆਂ ਨੂੰ ਜਿਵੇਂ ਤਿਆਰ ਕਰ ਲਿਆ ਤੇ ਉਹਨਾਂ ਨੂੰ ਸੌਂਪ ਦਿੱਤੀ ਆ। ਇੱਕ ਤਰ੍ਹਾਂ ਨਾਲ ਉਹ ਪ੍ਰਕਿਰਿਆ ਨੂੰ ਅਗਾਂਹ ਵਧਾ ਰਹੇ ਨੇ। ਇਸ ਲਈ ਉਹ ਉੱਥੋਂ ਸਾਰੀਆਂ ਥਾਵਾਂ ਤੋਂ ਉਹਨਾਂ ਨੂੰ ਪੂਰੀ ਮਾਨਤਾ ਮਿਲੇ, ਉਹ ਤਰੀਕਾ ਉਹਦੇ ਲਈ ਹੈ। ਕੁਝ ਕਹਿੰਦੇ ਕਿ ਇੱਥੋਂ ਤੱਕ ਚਰਚਾਵਾਂ ਤੁਰੀਆਂ ਹੋਈਆਂ ਨੇ ਕਿ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਧਰੋਂ ਵਿਹਲੇ ਹੋ ਕੇ ਸਰਗਰਮ ਸਿਆਸਤ 'ਚ ਨਾ ਕਿਤੇ ਆਉਣ ਦੀ ਕੋਈ ਇੱਛਾ ਰੱਖਦੇ ਹੋਣ ਕਿ ਪੰਜਾਬ 'ਚ ਜਿਹੜੀ ਇੱਕ ਕੇਂਦਰੀ ਧਿਰ ਤਲਾਸ਼ ਕਰ ਰਹੀ ਹੈ ਚਿਹਰੇ ਮੋਹਰੇ, ਉਹ ਚਿਹਰੇ ਬਣਦੀ, ਜਦੋਂ ਕਿ ਇਹ ਸੰਭਾਵਨਾ ਬਹੁਤ ਘੱਟ ਲੱਗਦੀ ਆ। ਠੀਕ ਹੈ, ਜਿਸ ਪੋਜੀਸ਼ਨ 'ਚ ਰਹੇ ਨੇ, ਜਿਸ ਰੁਤਬੇ ਤੇ ਨੇ ਉਹ ਅੱਜ ਦੀ ਤਰੀਕ ਦੇ ਵਿੱਚ, ਉਹਨਾਂ ਦੇ ਸ਼ਰਧਾਲੂ ਨੇ ਤੇ ਇਸ ਲਈ ਉਹ ਸ਼ਾਇਦ ਇਸ ਤਰ੍ਹਾਂ ਨਾਲ, ਪਰ ਇਸੇ ਨੂੰ ਤਾਂ ਰਾਜਨੀਤਿਕ ਤਰ੍ਹਾਂ ਤਾਕਤ ਬਣਾਉਣਾ ਚਾਹੁੰਦੀਆਂ ਨੇ ਜਿਹੜੇ ਸ਼ਰਧਾਲੂ ਨੇ। ਰਾਜਨੀਤਿਕ ਧਿਰਾਂ ਲਈ ਤਾਂ ਇਹੀ ਤਾਂ ਸਭ ਤੋਂ ਵੱਡੀ ਉਹ ਹੈ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਸਮੁੱਚੀ ਸਿਆਸਤ ਡੇਰਾਵਾਦ ਦੀ, ਡੇਰਿਆਂ ਦੀ ਉਹ ਤਾਂ ਪਰਿਕਰਮਾ ਕਰਦੀ ਹੈ। ਸਹੀ ਹੈ। ਤੇ ਉਹਨੂੰ ਲੋਕਾਂ ਨਾਲ ਤਾਂ ਕੋਈ ਸਰੋਕਾਰ ਨਹੀਂ ਰਿਹਾ। ਉਹ ਤਾਂ ਕਹਿੰਦੀ ਕਿ ਬਲਕ 'ਚ ਵੋਟ ਇਕੱਠੇ ਮਿਲਦੇ ਆਪਾਂ ਨੂੰ। ਇੱਕ ਬਾਬੇ ਨੂੰ ਮੱਥਾ ਟੇਕਣ ਦੇ ਜੇ ਲੱਖਾਂ ਵੋਟਾਂ ਪੈਂਦੀਆਂ ਨੇ ਤਾਂ ਇਕੱਲੇ ਬਾਬੇ ਨੂੰ ਮਨਾਓ ਨਾ, ਇਕੱਲੇ ਵੋਟਰ ਨੂੰ ਮਨਾਉਣ ਕੌਣ ਜਾਣਾ। ਜੀ ਜੀ। ਸੋ ਇਸ ਲਈ ਇਹ ਤਰੀਕਾਕਾਰ ਵੀ ਤਾਂ ਬਦਲਿਆ ਨਾ ਸਾਡੇ। ਤੇ ਪੰਜਾਬ ਦੇ ਵਿੱਚ ਅੱਜ ਦੀ ਤਰੀਕ 'ਚ ਡੇਰੇ ਸਕੂਲ ਕਾਲਜ ਨਾਲੋਂ ਵੀ ਵੱਧ ਨੇ। ਇੰਨੇ ਸਕੂਲ ਕਾਲਜ ਨਹੀਂ ਪੰਜਾਬ 'ਚ ਜਿੰਨੇ ਡੇਰੇ ਨੇ। ਸੋ ਇਸ ਡੇਰਾਵਾਦ ਦੀ ਸਿਆਸਤ ਦੇ ਵਿੱਚ ਅਚਾਨਕ ਕੱਲ ਜੋ ਘਟਨਾਕ੍ਰਮ ਪੰਜਾਬ 'ਚ ਵਾਪਰਿਆ, ਉਸ ਨੇ ਉੱਚੀਆਂ ਸਿਆਸੀ ਧਿਰਾਂ, ਮੀਡੀਆ ਦੀਆਂ ਧਿਰਾਂ, ਸਮਾਜਿਕ ਕਾਰਕੁਨ ਸਭ ਦਾ ਧਿਆਨ ਖਿੱਚਿਆ ਕਿ ਕੀ ਹੈ। ਨਾਭਾ ਜੇਲ੍ਹ ਦੇ ਵਿੱਚ ਬੰਦ ਬਿਕਰਮ ਮਜੀਠੀਆ ਦੇ ਲਈ ਅਕਾਲੀ ਦਲ ਰੱਤਾ ਵੀ ਲੜਾਈ ਲੜਦਾ ਕਿਤੇ ਨਜ਼ਰ ਨਹੀਂ। ਸਹੀ ਹੈ, ਬਿਲਕੁਲ। ਖਾਸ ਕਰਕੇ ਅਕਾਲੀ ਦਲ ਨੂੰ ਵੀ ਗਾਂਹ ਵੱਧ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਉਵੇਂ ਧਰਾਤਲ ਤੇ ਉਤਰ ਕੇ ਨਹੀਂ ਲੜ ਰਹੇ ਬਿਕਰਮ ਮਜੀਠੀਆ ਜੀ। ਮਤਲਬ ਪਾਰਟੀ ਵੀ ਤੇ ਰਿਸ਼ਤੇਦਾਰੀ ਵੀ, ਔਰ ਇੰਨੀ ਗੂੜੀ ਰਿਸ਼ਤੇਦਾਰੀ ਵੀ। ਹਰਸਿਮਰਤ ਕੌਰ ਬਾਦਲ ਨੇ ਸਿਰਫ ਇੱਕ ਵਾਰ ਕੋਸ਼ਿਸ਼ ਕੀਤੀ ਹੈ ਰੱਖੜੀ ਵਾਲੇ ਦਿਨ ਜੇਲ੍ਹ ਜਾਣ ਦੀ, ਉਹ ਤੋਂ ਬਿਨਾਂ ਕਦੇ ਮੁਲਾਕਾਤ ਦੀ। ਮੈਨੂੰ ਨਹੀਂ ਪਤਾ ਕਿ ਕਦੇ ਉਹਨੇ ਸਮਾਂ ਮੰਗਿਆ ਹੋਵੇ ਜਾਂ ਕੁਛ ਹੋਵੇ। ਤੇ ਸੁਖਬੀਰ ਬਾਦਲ ਦਾ ਜੇ ਨਾਭੇ ਕੰਨਿਓ ਗੱਡੀ ਲੈ ਕੇ ਵੀ ਨਹੀਂ ਲੰਘੇ ਮੈਨੂੰ ਲੱਗਦਾ। ਸਹੀ ਹੈ, ਬਿਲਕੁਲ। ਹਾਂ, ਗਏ ਸੀ ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਗਰੇਵਾਲ, ਮਲੂਕਾ ਹੋਰੀ, ਕਹਿੰਦੇ ਜੀ ਸਮਾਂ ਨਹੀਂ ਮਿਲਿਆ।
ਬਿਰਸਾ ਸਿੰਘ ਬਲਟੋਹਾ ਲੰਘੇ 1-2 ਦਿਨ ਪਹਿਲਾਂ ਹੀ ਗਿਆ ਸੀ, ਕਹਿੰਦੇ ਜੀ ਸਮਾਂ ਨਹੀਂ ਦਿੱਤਾ। ਤੇ ਜੇ ਇਹਨਾਂ ਲਈ ਸਮਾਂ ਨਹੀਂ, ਗਨੀਤ ਕੌਰ ਨੂੰ ਅਦਾਲਤ ਜਾ ਕੇ ਸਮਾਂ ਲੈਣਾ ਪਿਆ, ਤਾਂ ਉਹਨੂੰ ਮੁਲਾਕਾਤ ਵਕੀਲਾਂ ਦਾ ਰਾਹ ਖੁੱਲਿਆ, ਤੇ ਫਿਰ ਡੇਰਾ ਬਿਆਸ ਲਈ ਗੇਟ ਕਿਵੇਂ ਖੁੱਲ ਗਏ ਜੇਲ੍ਹ ਦੇ? ਸਹੀ ਹੈ, ਬਿਲਕੁਲ। ਕੱਲਾ ਗੇਟ ਇਹ ਨਹੀਂ ਖੁੱਲੇ, ਮਤਲਬ ਉਹਨਾਂ ਲਈ ਉਹ ਨਹੀਂ ਖੁੱਲੇ, ਉਹਨਾਂ ਦੀ ਗੱਡੀ ਲਈ ਖੁੱਲੇ। ਸਹੀ ਤਾਂ ਗੱਡੀ ਵੀ ਤੂੰ ਅੰਦਰ ਗਈ, ਕਦੀ ਗੱਡੀ ਨਹੀਂ ਗਈ। ਨਾਭੇ ਦੇ ਵਿੱਚ ਪਹਿਲਾਂ ਚੌਪਰ ਉਤਰਨ ਦੀ ਵੀ ਮਨਜ਼ੂਰੀ ਮਿਲੀ ਹੋਣੀ। ਸਹੀ ਹੈ। ਤੋ ਇਸ ਲਈ ਜੇ ਇਹ ਸਾਰਾ ਪ੍ਰੋਸੈਸ ਹੈ, ਤਾਂ ਇਹਦਾ ਮਤਲਬ ਸਿਸਟਮ ਦੀ, ਪ੍ਰਸ਼ਾਸਨ ਦੀ, ਸਰਕਾਰ ਦੀ ਸਹਿਮਤੀ ਸੀ ਤਾਂ। ਪਰ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਕਿ ਨਹੀਂ ਜੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਤੌਰ ਡੇਰਾ ਮੁਖੀ ਕਰਕੇ ਨਹੀਂ ਆਏ, ਉਹ ਤਾਂ ਰਿਸ਼ਤੇਦਾਰੀ ਕਰਕੇ ਆਏ ਨੇ। ਪਰਿਵਾਰ ਨੇ ਜਿਹੜੇ ਰਿਸ਼ਤੇਦਾਰਾਂ ਦੇ ਨਾਮ ਦਿੱਤੇ ਨੇ ਕਿ ਜੀ ਆਹ ਮੁਲਾਕਾਤ ਕਰ ਸਕਦੇ ਆ ਮਜੀਠੀਆ ਨਾਲ, ਉਹਨਾਂ 'ਚ ਡੇਰਾ ਬਿਆਸ ਮੁਖੀ ਦਾ ਨਾਮ ਸਭ ਤੋਂ ਉੱਪਰ ਹੈ, ਕਿਉਂਕਿ ਕਹਿੰਦੇ ਜੀ ਰਿਸ਼ਤੇਦਾਰੀ ਨੇੜਲੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਜਿਹੜੇ ਸਾਧੂ ਨੇ, ਉਹਨਾਂ ਦੀਆਂ ਸਾਧੂ ਦੀਆਂ 2 ਬੇਟੀਆਂ ਨੇ, ਦੋਏ ਬੇਟੀਆਂ ਵਿਕਰਮ ਮਜੀਠੀਆ ਦੇ ਦੋਏ ਸਾਲਿਆਂ ਨੂੰ ਕਹਿੰਦੇ ਵਹੀਆਂ ਹੋਈਆਂ ਨੇ। ਠੀਕ ਹੈ। ਸੋ ਇਸ ਤਰ੍ਹਾਂ ਦੀ ਰਿਸ਼ਤੇਦਾਰੀ, ਮਤਲਬ ਨੇੜੇ ਦੀ ਰਿਸ਼ਤੇਦਾਰੀ ਦੇ ਤੌਰ ਤੇ ਮੰਨਿਆ ਜਾਂਦਾ। ਇਸ ਲਈ ਕਹਿੰਦੇ ਜੀ ਉਹ ਤਾਂ ਬਤੌਰ ਰਿਸ਼ਤੇਦਾਰ ਗਏ। ਹੁਣ 25 ਤੋਂ 35 ਮਿੰਟ ਦੀ ਮੁਲਾਕਾਤ ਹੈ। ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਮ ਤਾਂ ਜਪਾ ਕੇ ਨਹੀਂ ਆਏ ਹੋਣੇ ਕਿ ਮਜੀਠੀਆ ਜੀ ਆ ਮਾਲਾ ਫੜੋ ਤੇ ਮੈਂ ਗਿਣਦਾ, ਤੁਸੀਂ ਜਪੋ ਨਾਮ। ਸਹੀ ਹੈ। ਤੇ ਕੋਈ ਪਰਿਵਾਰ ਦੀ ਗੱਲ ਵੀ ਹੋਈ ਹੋਣੀ, ਕੋਈ ਰਾਜਨੀਤੀ ਦੀ ਗੱਲ ਵੀ ਹੋਈ ਹੋਣੀ। ਹੁਣ ਇੱਕ ਸਵਾਲ ਤਾਂ ਇਹ ਵੀ ਉੱਠ ਰਿਹਾ ਜੀ ਕਿ ਇਹ ਸੜਾਂ ਦੇ ਦੌਰਾਨ ਡੇਰਾ ਵੀ ਵਿਵਾਦ 'ਚ ਆਇਆ, ਤੋ ਇਸ ਲਈ ਕਿ ਜੀ ਉਹਨਾਂ ਨੇ ਬੰਨ ਮਾਰੇ ਨੇ, ਜ਼ਮੀਨਾਂ ਆਪਣੇ ਢੰਗ ਨਾਲ ਦਰਿਆ ਨੂੰ ਮੋੜ ਦਿੱਤਾ ਜਾ ਰਿਹਾ, ਇਹ ਵੀ ਮੁੱਦਾ। ਸਹੀ ਹੈ। ਕਿ ਇਸ ਨੂੰ ਮਜੀਠੀਆ ਦੇ ਰਾਹੀਂ ਕੋਈ ਇਹ ਕੀਤਾ ਜਾ ਰਿਹਾ ਕਿ ਮੇਰਾ ਉਹ ਮਸਲਾ ਹੱਲ ਕਰੋ, ਮੈਂ ਤੁਹਾਡਾ ਮਸਲਾ ਹੱਲ ਕਰਨਾ, ਪਰ ਨਹੀਂ। ਰਾਜਨੀਤਿਕ ਮਾਹਰ ਇਹ ਤੋਂ ਅਗਾਂਹ ਦੇਖਦੇ, ਉਹ ਕਹਿੰਦੇ ਜੀ ਇਹ ਤੋਂ ਪਾਰ ਵੀ ਇੱਕ ਦੁਨੀਆ ਹੈਗੀ ਆ। ਉਹ ਦੁਨੀਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਡੇਰੇ ਬਿਆਸ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਨੇ ਗੇੜਾ ਮਾਰਿਆ ਤਾਂ ਉਹ RSS ਮੁਖੀ ਔਰ ਪ੍ਰਧਾਨ ਮੰਤਰੀ ਨੇ ਮਾਰਿਆ। ਪ੍ਰਧਾਨ ਮੰਤਰੀ ਮੋਦੀ ਪੰਜਾਬ ਆਉਂਦੇ ਨੇ ਤਾਂ ਡੇਰਾ ਬਿਆਸ ਵਾਲੇ ਪਾਸੇ ਨੂੰ ਮੋੜਾ ਕੱਟਦੇ ਹੀ ਕੱਟਦੇ ਨੇ ਕਾਫੀ ਜ਼ਿਆਦਾ। ਤੇ ਮੋਹਨ ਭਾਗਵਤ ਵੀ ਖਾਸੇ ਗੇੜੇ ਲਾ ਗਏ। ਜੀ ਜੀ। ਜਿਹੜਾ ਡੇਰਾ ਕਿਸੇ ਸਮੇਂ ਇਹ ਕਹਿੰਦਾ ਸੀ ਕਿ ਅਸੀਂ ਕਿਸੇ ਨਾਲ ਨਹੀਂ ਗਏ, ਅਸੀਂ ਜਨਤਕ ਤੌਰ ਤੇ ਕੋਈ ਕਿਸੇ ਨੂੰ ਦਿਸ਼ਾ ਨਿਰਦੇਸ਼ ਨਹੀਂ ਦਿੰਦੇ, ਕੋਈ ਕਿਸੇ ਨੂੰ ਕਹਿੰਦੇ ਨਹੀਂ ਗਏ ਕਿ ਤੂੰ ਵੋਟ ਪਾਓ, ਉਹਨੂੰ ਵੋਟ ਪਾਓ, ਪਰ ਇਹ ਪੰਜਾਬ 'ਚ ਧਾਰਨਾ ਜੀ ਬਣੀ ਹੋਈ ਸੀ ਕਿ ਵੀ ਇਹ ਕਾਂਗਰਸੀਆਂ ਦੇ ਨੇੜੇ ਹੈ ਡੇਰਾ। ਸਹੀ ਹੈ, ਬਿਲਕੁਲ। ਉਹ ਧਾਰਨਾ ਹੁਣ ਬਦਲ ਕੇ ਜਾ ਰਹੀ ਹੈ ਕਿ ਜੀ ਕੇਂਦਰੀ ਟੀਮ ਦੇ ਨੇੜੇ ਹੈ, ਜੀ BJP ਦੇ ਨੇੜੇ ਜਾ ਰਿਹਾ ਜੀ ਡੇਰਾ। ਠੀਕ ਹੈ। ਕੀ ਵਿਕਰਮ ਮਜੀਠੀਆ ਦਾ ਪੱਲਾ BJP ਦੇ ਹੱਥ ਫੜਾਉਣਾ? ਕੀ ਇਸ ਮੁਲਾਕਾਤ ਦੀ ਮਨਜ਼ੂਰੀ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਸੀ ਜਾਂ ਉੱਪਰ ਵਾਲੇ ਨੇ ਦਬਾਅ ਨਾਲ ਦਵਾਈ ਹੈ? ਸਹੀ ਹੈ। ਜੇ ਦਵਾਈ ਆ ਤਾਂ ਵਿਕਰਮ ਮਜੀਠੀਆ ਜੇਲ੍ਹੋਂ ਆ ਕੇ ਕੋਈ ਨਵਾਂ ਰਾਹ ਅਖਤਿਆਰ ਕਰੂਗਾ। ਕੀ ਬਾਦਲ ਦਲ ਉਧਰ ਸਾਂਝ ਪਾਉਣ ਦੀ ਕੋਸ਼ਿਸ਼ ਕਰੂਗਾ? ਜੇ ਉਹ ਸਾਂਝ ਪਾਉਣ ਦੀ ਗੱਲ ਹੋਵੇ ਤਾਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਤਾਂ ਕੱਦਾ ਕਾਲਾ, ਫਿਰ ਤਾਂ ਉਹੀ ਪੈ ਜਾਂਦੀ, ਵਿਕਰਮ ਮਜੀਠੀਆ ਤੱਕ ਜਾਣ ਦੀ ਕੀ ਲੋੜ ਸੀ? ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਨਹੀਂ, ਵਿਕਰਮ ਮਜੀਠੀਆ ਦੇ ਅੰਦਰ ਜਿਹੜੀ ਬਾਦਲ ਪਰਿਵਾਰ ਪ੍ਰਤੀ ਤੇ ਇਸ ਅਕਾਲੀ ਦਲ ਸੁਖਬੀਰ ਵਾਲੀ ਲੀਡਰਸ਼ਿਪ ਪ੍ਰਤੀ ਇੱਕ ਜਿਹੜੀ ਅੰਦਰ ਚੰਗਿਆਰੀ ਸੁਲਗ ਰਹੀ ਆ, ਉਸ ਨੂੰ ਮੁਲਾਕਾਤ ਨੇ ਵੱਡੀ ਹਵਾ ਤਾਂ ਨਹੀਂ ਦਿੱਤੀ, ਕਿਤੇ ਪੱਖੀ ਤਾਂ ਨਹੀਂ ਚੱਲੀ ਗਈ। ਜੀ ਜੀ ਜੀ। ਇਹ ਵੀ ਅੰਦਾਜ਼ੇ ਲਾਇਆ ਜਾ ਰਿਹਾ, ਕਿਉਂਕਿ ਵਿਕਰਮ ਮਜੀਠੀਆ ਜਥੇਦਾਰਾਂ ਦੇ ਮਾਮਲੇ ਤੇ ਵੀ ਰਿਐਕਟ ਕਰ ਚੁੱਕੇ ਨੇ। ਵਿਕਰਮ ਮਜੀਠੀਆ ਦੁਬਾਰਾ ਚੋਣ ਲਈ ਇਜਲਾਸ ਦੇ ਵਿੱਚ ਵੀ ਕਹਿ ਚੁੱਕੇ ਨੇ ਕਿ ਮੈਨੂੰ ਪਤਾ ਹੈ ਚੀਮਾ ਜੀ ਤੁਸੀਂ ਨਹੀਂ ਰੋਕ ਰਹੇ, ਕਿਹਦੇ ਇਸ਼ਾਰੇ ਤੇ ਰੋਕ ਰਹੇ ਹੋ ਮੈਨੂੰ, ਅਜੇ ਤਾਂ ਪ੍ਰਧਾਨ ਚੁਣਿਆ ਨਹੀਂ, ਮੈਨੂੰ ਬੋਲਤਾ ਲੈਣ ਦਿਓ। ਸਹੀ ਹੈ, ਬਿਲਕੁਲ। ਪਤਾ ਤਾਂ ਵੀ ਪ੍ਰਧਾਨ ਮੇਰੇ ਰਿਸ਼ਤੇਦਾਰ ਸੁਖਬੀਰ ਬਾਦਲ ਨਹੀਂ ਚੁਣਿਆ ਜਾਣਾ, ਫਿਰ ਕਿਹਨੂੰ ਸੁਣਾ ਰਹੇ ਸੀ? ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ। ਸਹੀ ਹੈ, ਬਿਲਕੁਲ। ਇਸੇ ਲਈ ਅਕਾਲੀ ਦਲ ਨੇ 1-2 ਦਿਨ ਡਰਾਮਾ ਜਿਹਾ ਕੀਤਾ ਜਦੋਂ ਮਾਲੀ ਅਦਾਲਤ ਲੈ ਕੇ ਆ ਰਹੇ ਸੀ ਉਹਨੂੰ, ਬਸ ਉਹ ਤੋਂ ਬਾਅਦ ਕਿਤੇ ਨਹੀਂ ਕੋਈ। ਜੀ ਜੀ, ਬਿਲਕੁਲ ਨਹੀਂ ਦੱਸਿਆ। ਸਹੀ ਹੈ। ਪਰਿਵਾਰਕ ਤੌਰ ਤੇ ਵੀ, ਤੇ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਇਹ ਮੁਲਾਕਾਤ ਦੇ ਬਹੁਤ ਗਹਿਰੇ ਸਿਆਸੀ ਮਾਇਨੇ ਨੇ। ਪਤਾ ਨਹੀਂ ਇਹ ਸਬੱਬੀ ਸੀਗਾ ਜਾਂ ਕੀ ਸੀਗਾ ਕਿ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਕਰ ਰਹੇ ਸੀ ਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰ ਰਹੀ ਸੀ ਵਿਕਰਮ ਮਜੀਠੀਆ ਦੇ ਮਾਮਲੇ 'ਚ। ਠੀਕ ਹੈ। ਹੁਣ ਮਾਮਲਾ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ, ਇੱਕ ਪੁਲਿਸ ਨਾਲ ਜੀ ਉਹ ਜਿਹੜੀ ਟੀਮ ਗਈ ਸੀ ਉਹਦੇ ਨਾਲ ਜੀ ਬਦਸਲੂਕੀ ਦੇ 2 ਮਾਮਲੇ ਨੇ। ਕੀ ਆਉਂਦੀ 29 ਤਰੀਕ ਨੂੰ ਕੋਈ ਰਾਹਤ ਮਿਲਦੀ ਵੀ ਦਿਖੂਗੀ?
ਜੇ ਦਿਖੂਗੀ ਫਿਰ ਇਹ ਮੁਲਾਕਾਤੀ ਚਮਤਕਾਰ ਦਾ ਹਿੱਸਾ ਹੋਊਗਾ। ਤੇ ਇਸ ਲਈ ਵੀ ਹਾਂ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਉਹਦਾ ਅੰਦਾਜ਼ਾ ਇੰਨੀ ਕੁ ਗੱਲ ਤੋਂ ਲਾ ਲੈਣਾ ਚਾਹੀਦਾ ਕਿ ਇੱਕ ਪਾਸੇ ਕੱਲ ਹੜ੍ਹਾਂ ਦੇ ਹਵਾਲੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਅਨੰਦਪੁਰ ਸਾਹਿਬ ਨੰਗਲ ਖੇਤਰ ਦੇ ਵਿੱਚ ਜਾ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰੇ ਵੀ ਦਰਸ਼ਨ ਦੇ ਕੇ ਆਉਂਦੇ ਨੇ। ਹਾਂਜੀ। ਦੂਏ ਪਾਸੇ ਨਾਭੇ ਦੇ ਵਿੱਚ ਜਿਹੜਾ ਸ਼ਾਹੀ ਪਰਿਵਾਰ ਆ, ਨਾਭੇ ਦਾ ਰਾਜਸ਼ਾਹੀ ਪਰਿਵਾਰ, ਉਹਨਾਂ ਦੇ ਘਰੇ ਪ੍ਰਸ਼ਾਦਾ ਜਦੋਂ ਛਕਣ ਜਾਂਦੇ ਨੇ ਤਾਂ ਕਹਿੰਦੇ ਉੱਥੇ ਨਾਭੇ ਵਾਲਾ MLA ਉਹ ਵੀ ਆਪਣੀ ਗੱਡੀ ਚੱਕ ਕੇ ਭੱਜਿਆ ਆਉਂਦਾ ਕਿ ਮੈਂ ਵੀ ਮੁਲਾਕਾਤ ਕਰਨਾ। ਕਹਿੰਦੇ ਉਹਨੂੰ ਬਰੰਗ ਮੋੜ ਦਿੱਤਾ ਜਾਂਦਾ ਕਿ ਤੈਨੂੰ ਕਿਹਨੇ ਬੁਲਾਇਆ। ਦੇ ਮਾਨ ਨੂੰ ਕਹਿੰਦੇ ਮੁਲਾਕਾਤ ਨਹੀਂ ਕਰਨ ਦਿੱਤੀ, ਉਹ ਮਿਲਣਾ ਚਾਹੁੰਦਾ ਸੀਗਾ। ਸੋ ਇਸ ਲਈ ਇਹ ਫੇਰੀ, ਇਹ ਮੁਲਾਕਾਤ ਬਿਲਕੁਲ ਵੱਖਰੀ ਮਾਇਨੇ ਰੱਖਦੀ ਆ। ਉਹਦੇ ਨਾਲ ਹੋਰ ਕਿਸੇ ਮੁਲਾਕਾਤ ਨੂੰ, ਕਿਸੇ ਫੇਰੀ ਨੂੰ ਜੋੜ ਕੇ ਦੇਖਣ ਦੀ ਲੋੜ ਨਹੀਂ। ਇਹਦਾ ਅਸਰ ਆਉਂਦੇ ਦਿਨਾਂ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਊ। ਜੇ ਕੋਈ ਰਿਸ਼ਤੇਦਾਰੀ ਕਰਨੀ ਹੋਈ ਮੁਲਾਕਾਤ ਕੀਤੀ ਹੁੰਦੀ ਤੇ ਨਾਲ ਰਿਸ਼ਤੇਦਾਰ ਕੋਈ ਹੋਰ ਵੀ ਹੁੰਦਾ, ਜਾਂ ਉਹ ਕੋਈ ਨਾਲ ਨਜ਼ਰ ਆਉਂਦਾ, ਜਾਂ ਕੋਈ ਬਾਅਦ ਚ ਗੱਲ ਕਰਦੇ ਕਿ ਭਾਈ ਸਾਡੀ ਆਹ ਰਿਸ਼ਤੇਦਾਰੀ ਦੇ ਤਹਿਤ ਅਸੀਂ ਇਹਦੇ ਨਾਲ ਗੱਲਬਾਤ ਕੀਤੀ ਹੈ। ਦੇਮਾਨ ਜਿਹੜੇ ਬੰਦੇ ਨੂੰ ਅਮਿਤ ਸ਼ਾਹ ਹੋਰੇ ਉਡੀਕਦੇ ਹੋਣ, ਜਿਹੜੇ ਬੰਦੇ ਨੂੰ ਮੋਦੀ ਵਰਗੇ ਉਡੀਕਦੇ ਹੋਣ, ਉਹ ਦੇਮਾਨ ਉਹਦੇ ਲਈ ਕੀ ਹੈਸੀਅਤ ਰੱਖਦਾ? ਦੇਮਾਨ ਕੀ ਹੈ? MLA ਹੈ, ਪਰ ਰਹਿ ਗਿਆ ਸਾਲ, ਪਤਾ ਨਹੀਂ ਦੁਬਾਰੇ ਚੁਣਿਆ ਜਾਣਾ ਜਾਂ ਨਹੀਂ ਚੁਣਿਆ ਜਾਣਾ, ਪਰ ਉਹਨਾਂ ਦੇ ਉਹਨਾਂ ਚੀਜ਼ਾਂ ਨਾਲ ਸੈੱਟ ਆ ਜਿੱਥੇ ਜਿਹੜੀਆਂ ਸਦਾ ਸਰਕਾਰਾਂ ਨੇ, ਜਿਹੜੇ ਸਦਾ ਸਰਕਾਰਾਂ ਚਲਾਉਂਦੇ ਨੇ, ਜਿਹੜੇ ਸਰਕਾਰਾਂ ਨੂੰ ਆਪਰੇਟ ਕਰਦੇ ਨੇ, ਉੱਥੋਂ ਤੱਕ ਜਿਹੜੀ ਸੈਟਿੰਗ ਆ। ਤੇ ਬਾਕੀ ਜਿਹੜੀ ਤੁਸੀਂ ਕਿਸਾਨਾਂ ਵਾਲੀ ਗੱਲ ਕੀਤੀ, ਉਹ ਵੀ ਬਿਲਕੁਲ ਮਸਲਾ ਬਹੁਤ ਭਖਿਆ, ਮੁੱਦਾ ਬਹੁਤ ਭਖਿਆ, ਪਰ ਸਿਆਸੀ ਧਿਰਾਂ ਉਹਦੇ ਚੋਂ ਗੈਰ ਹਾਜ਼ਰ ਹੀ ਨਜ਼ਰ ਆ ਰਹੀਆਂ ਨੇ। ਸਮਝ ਆਉਂਦੀ ਹੈ ਮਜਬੂਰੀ ਇਹਨਾਂ ਸਾਰਿਆਂ ਦੀ। ਜੀ, ਮੁਲਾਕਾਤਾਂ ਦੀ ਗੱਲ ਚੱਲੀ ਹੈ ਤੇ ਫਿਰ ਮੁਲਾਕਾਤ ਅਗਲੀ ਦੀ ਗੱਲ ਵੀ ਕਰ ਹੀ ਲਈਏ। ਕਹਿੰਦੇ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਨੇ, ਭਾਜਪਾ ਦੇ ਇਕੱਲੇ ਨਹੀਂ, ਪਰ ਕਹਿੰਦੇ ਰਾਜਪਾਲ ਲਈ ਮਿਲਣ ਦਾ ਤਾਂ ਸਮਾਂ ਹੈਗਾ ਉਹਨਾਂ ਦੇ ਕੋਲੇ, ਪਰ ਮੁੱਖ ਮੰਤਰੀ ਲਈ ਸਮਾਂ ਹੈ ਨਹੀਂ ਪ੍ਰਧਾਨ ਮੰਤਰੀ ਦੇ ਕੋਲੇ। ਜੀ ਬਿਲਕੁਲ ਜੀ, ਪ੍ਰਧਾਨ ਮੰਤਰੀ ਵੀ ਇਲੈਕਟਡ ਨੇ, ਪੰਜਾਬ ਦੇ ਮੁੱਖ ਮੰਤਰੀ ਵੀ ਇਲੈਕਟਡ ਨੇ, ਪਰ ਰਾਜਪਾਲ ਤਾਂ ਸਿਲੈਕਟਡ ਨੇ। ਹਾਂਜੀ, ਬਿਲਕੁਲ ਬਿਲਕੁਲ, ਕੋਈ ਦੋ ਰਾਏ ਨਹੀਂ ਜੀ। ਇਲੈਕਟਡ ਬੰਦੇ ਲਈ ਵਾਰ-ਵਾਰ ਸਮਾਂ ਮਿਲਣਾ ਤੇ ਇਲੈਕਟਡ ਦੇ ਲਈ ਜਵਾਬ ਵੀ ਨਾ ਭੇਜਣਾ ਸਵਾਲ ਹੈਗਾ। ਔਰ ਇਹ ਵੀ ਉਸ ਸਮੇਂ ਜਦੋਂ ਪੰਜਾਬ ਇੱਕ ਮੁਸੀਬਤ ਚੋਂ ਲੰਘ ਰਿਹਾ ਹੋਵੇ, ਪੰਜਾਬ ਉਸ ਮੁਸੀਬਤ, ਹੜ੍ਹਾਂ ਦੀ ਮੁਸੀਬਤ ਨਾਲ 2-4 ਹੋ ਰਿਹਾ ਹੋਵੇ ਜੀ, ਤੇ ਤੁਸੀਂ ਪੰਜਾਬ ਆਓ। 9 ਸਤੰਬਰ ਨੂੰ ਸ਼ਾਇਦ ਪ੍ਰਧਾਨ ਮੰਤਰੀ ਪੰਜਾਬ ਆਏ ਸੀ। ਉਸ ਦਿਨ ਮੁੱਖ ਮੰਤਰੀ ਸਾਹਿਬ ਤਾਂ ਜਿਹੜੇ ਇਲਾਜ ਸੀਗੇ ਹਸਪਤਾਲ 'ਚ, ਨਹੀਂ ਤਾਂ ਮੁਲਾਕਾਤ ਮੁੱਖ ਮੰਤਰੀ ਦੀ ਵੀ ਹੋਣੀ ਸੀ, ਪਰ ਉਸ ਦਿਨ ਰਾਜਪਾਲ ਦੀ ਮੁਲਾਕਾਤ ਤਾਂ ਹੋਈ। ਜੀ ਜੀ, ਤੇ ਰਾਜਪਾਲ ਨੇ ਆਪਣਾ ਮੰਗ ਪੱਤਰ ਵਗੈਰਾ ਵੀ ਦਿੱਤਾ, ਸਾਰਾ ਕੁਝ ਉਹਦੇ ਵਿੱਚ ਆਪਣੀ ਗੱਲ ਵੀ ਰੱਖੀ। ਤੇ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਜੀ 1600 ਕਰੋੜ ਦਾ ਐਲਾਨ ਕਰਕੇ ਉਹ ਗਏ ਤੇ ਉਹ ਗਏ। ਮੁੜ ਕੇ ਨਾ ਪੰਜਾਬ ਦੇ BJP ਵਾਲਿਆਂ ਨੇ ਪੁੱਛਿਆ ਕਿ ਜਿਹੜੇ ਕਹਿੰਦੇ ਸੀ ਇਹ ਤਾਂ ਜੀ ਟੋਕਨ ਮਨੀਆਂ ਹੋਰ ਕਿਸ ਤਰ੍ਹਾਂ ਆਉਣਗੀਆਂ, ਜੇ ਟੋਕਨ ਮਨੀ ਨਹੀਂ ਆਈ ਫਿਰ ਸੌਦਾ ਪੱਕਾ ਸਮਝੀਏ ਵੀ ਕਿ ਨਾ ਸਮਝੀਏ। ਟੋਕਨ ਮਨੀ ਦਾ ਵੀ ਐਲਾਨ ਹੈ, 1600 ਕਰੋੜ ਵੀ ਨਹੀਂ ਭੇਜਿਆ। ਸਹੀ ਹੈ, ਜਦੋਂ ਕਿ ਵਿਰੋਧੀ ਧਿਰ ਲੀਡਰ ਰਾਹੁਲ ਗਾਂਧੀ ਤਾਂ ਕਹਿੰਦਾ ਜੀ 20 ਕਰੋੜ ਭੇਜਣਾ ਚਾਹੀਦਾ ਹੈ ਨਾ, ਉਹ ਚਿੱਠੀ ਵੀ ਲਿਖੀ ਆ ਉਹਨੇ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 12 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ। ਠੀਕ ਹੈ ਜੀ, ਪੰਜਾਬ ਦੇ ਮੁੱਖ ਮੰਤਰੀ ਦੀ ਚਿੱਠੀ 12 ਸਤੰਬਰ ਦੀ ਪ੍ਰਧਾਨ ਮੰਤਰੀ ਲਈ ਵੀ ਔਰ ਗ੍ਰਹਿ ਮੰਤਰੀ ਲਈ ਵੀ ਗਈ ਹੋਈ ਹੈ, ਇਸੇ ਹੜ੍ਹਾਂ ਦੇ ਮਾਮਲੇ 'ਚ ਕਿ ਮੈਂ ਮੁਲਾਕਾਤ ਕਰਨਾ ਚਾਹੁੰਦਾ ਜੀ। ਜੀ ਜੀ, ਅਜੇ ਤੱਕ ਸਮਾਂ ਨਹੀਂ। ਅੱਛਾ, ਸਾਲਾਂ ਬੱਧੀ ਬੀਤ ਗਿਆ। SGPC ਮੁਲਾਕਾਤ ਚਾਹੁੰਦੀ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ, ਸਮਾਂ ਨਹੀਂ ਦਿੱਤਾ। ਕੀ ਪੰਜਾਬ ਲਈ ਸਮਾਂ ਨਹੀਂ, ਜਾਂ ਇਹ ਸਿਆਸੀ ਤੌਰ ਦੇ ਉੱਤੇ ਕਿਹਨੂੰ ਸਮਾਂ ਦੇਣਾ ਕਿਹਨੂੰ ਨਹੀਂ, ਇਹ ਤੈਅ ਕਰਦੇ। ਇਹ ਦੋ ਹੀ ਪਹਿਲੂ ਨੇ। ਮੁੱਖ ਮੰਤਰੀ 12 ਤਰੀਕ ਦੇ ਉਡੀਕ ਰਹੇ ਨੇ ਕਿ ਚਲੋ ਗ੍ਰਹਿ ਮੰਤਰੀ ਨੂੰ ਸਮਾਂ ਦੇ ਦੇਵੇ, ਮੈਂ ਉਹਦੇ ਨਾਲ ਬਾਤ ਚ ਲਵਾਂ ਇਹ ਗੱਲ, ਪ੍ਰਧਾਨ ਮੰਤਰੀ ਸਮਾਂ ਦੇ ਦੇਣ, ਮੈਂ ਉਹਦੇ ਨਾਲ ਬਾਤ ਚ ਲਵਾਂ, ਪਰ ਨਹੀਂ, ਕਹਿੰਦੇ ਸਮਾਂ ਨਹੀਂਗਾ। ਪਰ ਕੱਲ ਰਾਤ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਵੀਆਂ ਤਸਵੀਰਾਂ ਪਾਈਆਂ ਕਿ ਮੈਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਮਸਲਿਆਂ ਤੇ ਮੁਲਾਕਾਤ ਕਰਕੇ। ਠੀਕ ਹੈ, ਮਤਲਬ 1 ਮਹੀਨੇ 'ਚ 10-12 ਦਿਨਾਂ ਦੇ ਅੰਦਰ ਅੰਦਰ ਰਾਜਪਾਲ ਨਾਲ 2 ਮੁਲਾਕਾਤਾਂ, ਤੇ ਜਿਹੜਾ ਪੰਜਾਬ ਦਾ ਨੁਮਾਇੰਦਾ ਹੈ ਨਾ, ਉਸ ਦੇ ਨਾਲ ਇੱਕ ਵੀ ਮੁਲਾਕਾਤ ਨਹੀਂ। ਸਹੀ ਹੈ, ਠੀਕ ਹੈ। ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਫਿਰ ਦੇਖਣਾ ਪੈਣਾ ਕਿ ਕੀ ਚਿੱਠੀ ਨਾਲੇ ਤੁਸੀਂ ਡੰਗ ਟਪਾਉਣਾ ਕਿ ਕੋਈ ਰਾਜਨੀਤਿਕ ਲੜਾਈ ਵੀ ਲੜਨੀ ਹੈ ਨਾ। ਬਿਲਕੁਲ ਸਹੀ, ਬਿਲਕੁਲ। ਤੁਹਾਡੇ ਪੂਰੇ ਚੁਣੌਤੀਆਂ ਤਾਂ ਬਹੁਤ ਆਈਆਂ, ਪਾਣੀ ਵਾਲਾ ਮਸਲਾ ਆਇਆ, ਫਿਰ ਹੜ੍ਹਾਂ ਵਾਲਾ ਮਸਲਾ ਆਇਆ, ਸਾਡੇ ਪੇਂਡੂ ਵਿਕਾਸ ਫੰਡ ਦਾ ਮਸਲਾ ਹੈ, ਸਾਡੀ GST ਦਾ ਮਸਲਾ ਹੈ ਨਾ, ਤੁਹਾਡੇ ਫੱਟੇ ਲਹਾਤੇ, ਤੁਹਾਡੇ ਸਕੂਲਾਂ ਦੇ ਨਾਮ ਬਦਲਾਤੇ, ਯੋਜਨਾਵਾਂ ਆਪਣੀਆਂ ਉਹ ਠੋਕ ਲੀਆਂ, ਕੇਂਦਰੀਕਰਨ ਹੋ ਗਿਆ ਸਾਰੀਆਂ ਚੀਜ਼ਾਂ ਦਾ। ਤੁਸੀਂ ਕਿਹੜੇ ਮਸਲੇ ਤੇ ਰਾਜਨੀਤਿਕ ਲੜਾਈ ਲੜੀ ਹੈ ਤਾਂ ਦੱਸੋ ਮੈਨੂੰ। ਤੁਸੀਂ ਤਾਂ ਉਹਨਾਂ ਦੇ ਹਿਸਾਬ ਨਾਲ
ਸਾਰਾ ਕੁਝ ਸੋਧਾਂ ਕਰਦੇ ਜਾ ਰਹੇ ਹੋ। ਤੁਸੀਂ ਤਾਂ ਪੇਂਡੂ ਵਿਕਾਸ ਫੰਡ ਦਾ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਭੋਗ ਪਾ ਚੁੱਕੇ ਹੋ ਇਸ ਤਰ੍ਹਾਂ ਉਹਨਾਂ ਦੇ ਅਨੁਸਾਰ ਮਤਾ ਪਾ ਕੇ। ਜੀ। ਤੇ ਇਸ ਲਈ ਤੁਸੀਂ ਰਾਜਨੀਤਿਕ ਲੜਾਈ ਲੜ ਕਦੋਂ ਰਹੇ ਹੋ? ਹਰ ਗੱਲ ਚਿੱਠੀ ਨਾਲ ਨਹੀਂ ਹੁੰਦੀ, ਜੇ ਚਿੱਠੀ ਨਹੀਂ ਹੁੰਦੀ ਤਾਂ ਸਾਹਮਣੇ ਆਓ ਨਾ। ਅਗਲੇ ਤਾਂ ਕਹਿੰਦੇ ਆ ਕਿ ਜਿੱਥੇ ਡਬਲ ਇੰਜਨ ਅਸਲ ਉਹਦੀ ਗੱਲ ਸੁਣਾਂਗੇ। ਪਰ ਤੁਸੀਂ ਆਪਣੀ ਹੋਂਦ ਤਾਂ ਜਤਾਓ। ਸਹੀ ਹੈ। ਨਹੀਂ ਜਤਾਓ ਤੁਸੀਂ ਵੀ। ਤੇ ਕੇਂਦਰ ਦਾ ਵਿਤਕਰਾ ਇਹਦੇ ਨਾਲ ਸਪਸ਼ਟ ਉੱਭਰਿਆ ਕਿ ਉਹ ਅਣਦੇਖੀ ਕਰ ਰਿਹਾ। ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਕਿਹੜੀ ਇਹਨਾਂ ਦੀ ਸਿਆਸਤ ਹੈ। ਇੱਕ ਪਾਸੇ ਪੰਜਾਬ 'ਚ 2027 'ਚ ਆਪਣੀ ਸਰਕਾਰਾਂ ਭਾਲਦੇ ਨੇ, ਦੂਜੇ ਪਾਸੇ ਇਸ ਤਰ੍ਹਾਂ ਅਣਦੇਖੀ ਕਰਦੇ। ਲੋਕਾਂ ਨੂੰ ਕੀ ਸੁਣਿਆ ਜਾਊਗਾ, ਇਹ ਸ਼ਾਇਦ ਬੀਜੇਪੀ ਨੂੰ ਸਮਝ ਨਹੀਂ ਆ ਰਹੀ ਜਾਂ ਸਾਨੂੰ ਸਮਝ ਨਹੀਂ ਆ ਰਹੀ। ਬਿਲਕੁਲ ਜੀ। ਦੇਖੋ, ਭਗਵੰਤ ਮਾਨ ਨਾਲ ਅਸੀਂ ਉਹਨਾਂ ਦੀ ਰਾਜਨੀਤੀ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਉਹ ਪੰਜਾਬ ਦੇ ਮੁੱਖ ਮੰਤਰੀ ਨੇ। ਇਹਦੇ ਨਾਲ ਤਾਂ ਅਸੀਂ ਹਮਾਇਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਮਿਲਣਾ ਚਾਹੀਦਾ। ਔਰ ਜਿਹੜੀ ਤੁਸੀਂ ਸਿਆਸੀ ਲੜਾਈ ਦੀ ਗੱਲ ਕੀਤੀ ਹੈ, ਅਗਲਾ ਪੜਾਅ ਤਾਂ ਉਹੀ ਹੋਣਾ ਚਾਹੀਦਾ, ਪਰ ਉਹਦੇ ਲਈ ਲੱਤਾਂ ਭਾਰ ਝੱਲਦੀਆਂ ਹੋਣੀਆਂ ਚਾਹੀਦੀਆਂ। ਸ਼ਰਮਾ ਜੀ, ਰੀੜ੍ਹ ਦੀ ਹੱਡੀ ਹੋਣੀ ਚਾਹੀਦੀ ਹੈ, ਜਿਹੜੀ ਕਿ ਅੱਜ ਕੱਲ੍ਹ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ, ਖੇਤਰੀ ਪਾਰਟੀਆਂ 'ਚ ਤਾਂ ਉਹ ਸ਼ਾਇਦ ਨਹੀਂ ਛੱਡੀ ਦਿੱਲੀ ਦੀ ਸਿਆਸਤ ਨੇ। ਕੰਡਿਆਲੀ ਤਾਰ ਤੋਂ ਪਾਰ ਕਹਿੰਦੇ ਰੇਤ ਜਿਹੜੀ ਕੱਢ ਰਹੇ ਨੇ ਕਿਸਾਨ ਖੇਤਾਂ ਦੇ ਵਿੱਚੋਂ ਰੇਤ, ਉਹ ਹੁਣ ਵੱਡਾ ਮਸਲਾ ਬਣ ਗਿਆ ਜੀ। ਪ੍ਰਵੀਨ ਜੀ, ਵੈਸੇ ਤਾਂ ਇਸ ਹੜ੍ਹਾਂ ਤੋਂ ਬਾਅਦ ਰੇਤ ਹੀ ਵੱਡਾ ਮਸਲਾ ਬਣ ਗਿਆ ਜਿਹੜਾ ਖੇਤਾਂ 'ਚ। ਸਹੀ ਹੈ। ਮਤਲਬ ਸ਼ੁਰੂ 'ਚ ਤਾਂ ਇਹ ਲੱਗਿਆ ਕਿਸਾਨਾਂ ਨੂੰ ਵੀ, ਆਮ ਲੋਕਾਂ ਨੂੰ ਵੀ, ਕਿ ਲੈ ਵੀ ਜਿਹੜਾ ਰੇਤ ਆ ਗਿਆ ਇਹਦੇ ਨਾਲ ਤਾਂ ਬਾਗੋ ਬਾਗ ਹੋ ਜਾਣਾ, ਕੰਮ ਵਧੀਆ ਹੋ ਜਾਊਗਾ। ਪਰ ਨਹੀਂ, ਹੁਣ ਸਮਝ ਆ ਰਹੀ ਹੈ ਕਿ ਨਾ ਉਹ ਰੇਤ ਆ, ਨਾ ਉਹ ਮਿੱਟੀ ਆ, ਨਾ ਉਹ ਗਾਦ ਆ, ਉਹ ਇੰਨਾ ਕੁਛ ਮਿਕਸਰ ਆ ਕਿ ਉਹਦਾ ਕੋਈ ਮੁੱਲ ਨਹੀਂ ਪਾ ਰਿਹਾ ਮਾਫੀਆ। ਇਹ ਵੀ ਮਾਫੀਆ ਦੀ ਸਕੀਮ ਵੀ ਹੁੰਦੀ ਹੈ ਨਾ। ਸਕੀਮ ਵੀ ਹੁੰਦੀ ਹੈ, ਸਹੀ ਗੱਲ ਹੈ, ਬਿਲਕੁਲ। ਠੀਕ ਹੈ ਨਾ, ਉਹਨਾਂ ਨੇ ਥੋੜੀ ਚੀਜ਼ ਤਾਂ ਕੂੜਾ ਦੱਸਣੀ ਆ। ਤੁਸੀਂ ਕਵਾੜੀਏ ਨੂੰ ਚੀਜ਼ ਦਓ ਤਾਂ ਉਹ ਕਹਿੰਦਾ ਤਾਂ ਕੂੜਾ ਜੀ, ਇਹ ਨਹੀਂ ਕੁਛ। ਉਸੇ ਕਵਾੜੀਏ ਦੀ ਦੁਕਾਨ ਤੋਂ ਸੈਕਿੰਡ ਹੈਂਡ ਖਰੀਦਣ ਜਾਓ, ਕਹਿੰਦਾ ਲੈ ਜੀ ਇਹ ਤਾਂ ਸੋਨੇ ਵਰਗੀ ਚੀਜ਼ ਹੈ। ਸਹੀ ਹੈ। ਤਾਂ ਇਹ ਉਹ ਤਰੀਕਾ ਹੈ। ਹੁਣ ਕਿਸਾਨ ਦੇ ਖੇਤ 'ਚ ਹੈ ਨਾ, ਤਾਂ ਉਹ ਮਤਲਬ ਕੁਛ ਨੀ ਗਾ ਜੀ, ਉਹਦਾ ਮੁੱਲ ਨੀ ਗਾ। ਤੇ ਜੇ ਉਹ ਉਹੀ ਮਤਲਬ ਕਿ ਖੇਤ ਤੋਂ ਪਰਾਂ ਤੇ ਉਹਨਾਂ, ਚਾਹੇ ਉਹ ਮਾਲਕੀ ਵਾਲੀ ਜ਼ਮੀਨ ਹੈ, ਜੇ ਉਹ ਇਹਨਾਂ ਦੀ ਠੇਕੇ ਵਾਲੇ ਏਰੀਏ 'ਚ ਆਇਆ ਹੁੰਦਾ, ਜਦੋਂ ਇਹਨਾਂ ਨੂੰ ਅਧਿਕਾਰ ਹੈ, ਫਿਰ ਉਹ ਸੋਨਾ ਹੁੰਦਾ, ਉਹੀ ਰੇਤਾ। ਹੁਣ ਉਸ ਦੇ ਤਹਿਤ ਮਤਲਬ ਕਿ ਸਰਕਾਰ ਅਜੇ ਤੱਕ ਇਸ ਤਰੀਕਾਕਾਰ ਨਾਲ ਕਿਤੇ ਨਹੀਂ ਬੋੜੀ ਕਿ ਲਿਆਓ ਤੁਹਾਡਾ ਰੇਤਾ ਇਕੱਠਾ ਕਰਾਉਣ ਦਾ, ਰੇਤਾ ਚੁਕਾਉਣ ਦਾ, ਰੇਤਾ ਵਕਵਾਉਣ ਦਾ ਅਸੀਂ ਤੈਅ ਕਰਦੇ ਹਾਂ। ਕਿਤੇ ਕੁਛ ਅਜਿਹੀ ਪ੍ਰਕਿਰਿਆ ਨਹੀਂ। ਐਲਾਨ ਕੇ ਜੀ ਆ ਲਓ ਜੀ, ਪਰੇ ਗਏ ਉਹ ਗਏ ਕਿ ਜਿਸ ਦੀ ਖੇਤ ਉਸ ਦੀ ਰੇਤ, ਹੈ ਨਾ ਜੀ। ਹੋ ਸਕਦਾ ਕਿ ਲੰਘੇ ਕੱਲ ਨੂੰ ਮਤਲਬ ਕਿ ਜਿਵੇਂ ਕੈਬਨਿਟ ਦੀ ਬੈਠਕ ਹੈ ਅੱਜ, ਉਹਦੇ ਵਿੱਚ ਕੁਛ ਆ ਜਾਵੇ। ਲੰਘੇ ਕੱਲ ਤੋਂ ਫਿਰ ਬਾਅਦ ਸੈਸ਼ਨ ਸ਼ੁਰੂ ਹੋਣਾ, ਉਹਦੇ ਵਿੱਚ ਇਹਨੂੰ ਲੈ ਕੇ, ਕਿਉਂਕਿ ਕੋਈ ਅਦਾਲਤੀ ਪ੍ਰਕਿਰਿਆ ਵੀ ਚੁਣੌਤੀ ਨਾ ਦੇ ਦੇਵੇ, ਇਸ ਲਈ ਹੋ ਸਕਦਾ ਵਿਭਾਗੀ ਤੌਰ ਦੇ ਉੱਤੇ ਫਿਰ ਕੋਈ ਮੋਹਰ ਲਾ ਲੈਣ। ਪਰ ਧਰਾਤਲ ਤੇ ਕੋਈ ਕਿਸਾਨਾਂ ਦੇ ਲਈ ਕੋਈ ਮਤਲਬ ਤਹੀਆ ਮੈਨੂੰ ਨਹੀਂ ਦਿਖਿਆ। ਸਹੀ ਹੈ, ਬਿਲਕੁਲ। ਪਰ ਜਿਹੜੇ ਕੰਡਿਆਲੀ ਤਾਰ ਦੇ ਪਾਰ ਨੇ, ਉਹਨਾਂ ਲਈ ਤਾਂ ਹੋਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਨੇ ਪ੍ਰਵੀਨ ਜੀ। ਕੰਡਿਆਲੀ ਤਾਰ ਦੇ ਪਾਰ ਜਾਣ ਦਾ ਰਾਹ ਬੜਾ ਮਤਲਬ ਸੌੜਾ ਹੈ ਨਾ। ਉਹ ਗੇਟ ਨੇ, ਫਿਕਸ ਗੇਟ ਨੇ ਕਿ ਇੱਥੇ ਗੇਟ ਹੈ ਜੀ, ਆ 2 ਗੇਟ ਨੇ ਜੀ, 1 ਗੇਟ ਹੈ ਜੀ, ਹੈ ਨਾ। ਉਸੇ ਗੇਟ ਰਾਹੀਂ BSF ਤੈਅ ਸਮੇਂ ਤੇ ਲੰਘਾਉਂਦੀ ਹੈ ਕਿ ਸੂਰਜ ਚੜ ਗਿਆ ਜੀ, ਉਹ ਤੋਂ ਬਾਅਦ ਜਾ ਸਕਦੇ ਹੋ। ਸੂਰਜ ਛਿਪਣ ਤੋਂ ਘੰਟਾ ਪਹਿਲਾਂ ਵਾਪਸ ਆਉਣਾ ਪਊਗਾ ਜੀ। ਹੁਣ ਉੱਥੇ ਇੱਕ ਅੱਧਾ ਤਾਂ ਖੇਤ ਹੈ ਨੀ ਗਾ ਕਿ ਚੱਲ 2 ਰੇੜੇ ਭੇਜਤੇ ਤੇ ਲੱਦ ਲਏ। 17,000 ਤੋਂ ਵੱਧ ਕਿਸਾਨ ਤਾਰ ਪਾਰ ਖੇਤੀ ਕਰਦੇ ਆ। ਸਹੀ ਆ। ਤੇ ਜੇ 17,000 ਦੇ ਕਰੀਬ ਕਿਸਾਨ ਖੇਤੀ ਕਰਦੇ ਆ ਤਾਂ 21,000 ਏਕੜ ਤੋਂ ਵੱਧ ਜ਼ਮੀਨ ਹੈ ਉੱਥੇ। 21,300 ਏਕੜ ਦੇ ਕਰੀਬ ਜ਼ਮੀਨ ਜਿਹੜੀ ਤਾਰ ਪਾਰ ਹੈ, ਉਹਦੇ ਲਈ ਫਿਰ ਉਹਦੇ ਵਿੱਚੋਂ ਰੇਤ ਇਕੱਠਾ ਕਰਨਾ, ਉਹਦੀਆਂ ਢੇਰੀਆਂ ਬਣਾਉਣੀਆਂ, ਉਹਨੂੰ ਉਸੇ ਗੇਟਾਂ ਰਾਹੀਂ ਲੈ ਕੇ ਆਉਣਾ, ਤੈਅ ਸਮੇਂ 'ਚ ਲੈ ਕੇ ਆਉਣਾ, ਉਹਦੇ ਲਈ ਉਹ ਸਮਾਨ ਜਾਣ ਦੀ ਮਨਜ਼ੂਰੀ, ਉਹ ਸਾਰਾ ਕੁਛ। ਉਹਦੇ ਲਈ ਕਿਹੜਾ ਕੁਛ ਕੀਤਾ ਜੀ ਪ੍ਰਬੰਧ ਕੋਈ? ਸਹੀ ਹੈ। ਕੋਈ ਵੱਖਰੀ ਰਿਆਸਤ ਕੇਂਦਰ ਨੇ, BSF ਨੇ, ਪੰਜਾਬ ਦੇ ਸਿਵਲ ਪ੍ਰਸ਼ਾਸਨ ਨੇ, ਪੁਲਿਸ ਪ੍ਰਸ਼ਾਸਨ ਨੇ, ਪੰਜਾਬ ਸਰਕਾਰ ਨੇ ਕੋਈ ਕਿਤੇ ਪਹਿਲ ਕਦਮੀ, ਕੋਈ ਚਿੱਠੀ ਪੱਤਰ, ਕੋਈ ਕੁਛ ਨਹੀਂ ਗਾ। ਰੱਬ ਆਸਰੇ ਛੱਡ ਦਿੱਤਾ ਗਿਆ ਉਹਨਾਂ ਕਿਸਾਨਾਂ ਨੂੰ। ਸੋ ਤਾਰ ਪਾਰ ਵੀ, ਤਾਰ ਆਰ ਵੀ ਸਮੁੱਚੇ ਕਿਸਾਨਾਂ ਲਈ ਬਹੁਤ ਮੁਸ਼ਕਿਲਾਂ ਜੇ ਖੜੀਆਂ ਨੇ, ਸਮੁੱਚੇ ਪਿੰਡਾਂ ਲਈ ਬਹੁਤ ਮੁਸ਼ਕਿਲਾਂ ਖੜੀਆਂ ਨੇ। ਲੋਕ ਤਨਦੇਹੀ ਨਾਲ ਆਪ ਮਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਹੈ ਨਾ। ਤੇ ਪਰ ਸਰਕਾਰਾਂ ਕਿਤੇ ਕੋਈ ਮਦਦ ਦੀ ਕੋਈ ਆਸ ਨਾ ਰੱਖਿਓ, ਰਾਜਨੀਤਿਕ ਧਿਰਾਂ ਤੋਂ ਕੋਈ ਮਦਦ ਦੀ ਆਸ ਨਾ ਰੱਖਿਓ। ਜਿਹੜੀਆਂ ਜਾਂਦੀਆਂ ਨੇ ਉਹ ਵੋਟਾਂ ਵੱਧ ਪੱਕੀਆਂ ਕਰਨ ਜਾਂਦੀਆਂ ਨੇ, ਤਸਵੀਰਾਂ ਵੱਧ ਖਿਚਾਉਣ ਜਾਂਦੀਆਂ ਨੇ, ਔਰ ਜਿਹੜੇ ਲੋਕ ਗਰਾਊਂਡ ਤੇ ਕੰਮ ਕਰ ਰਹੇ ਉਹਨਾਂ ਦੀ ਅਜੇ ਵੀ ਕੋਈ ਅਜਿਹੀਆਂ ਤਸਵੀਰਾਂ ਨਹੀਂ ਦਿਖਦੀਆਂ। ਸਹੀ ਹੈ, ਬਿਲਕੁਲ। ਤੋ ਇਸ ਲਈ
ਇਹ ਵੱਡਾ ਮਸਲਾ, ਵੱਡੀ ਮੁਸੀਬਤ ਤਾਰ ਪਾਰ ਵਾਲੇ ਕਿਸਾਨਾਂ ਲਈ ਰੇਤ ਖੜਾ ਜੀ। ਉਹਦੇ ਉੱਤੇ ਸਰਕਾਰ ਕੋਈ ਪਹਿਲ ਕਦਮੀ ਕਰੇ, ਖੁਦ ਆਪਣੇ ਨੁਮਾਇੰਦੇ ਭੇਜਣ ਕਿ ਖੜਾ ਕੇ ਜੀ ਲਓ ਜੀ ਲਾਈਟਾਂ ਲਵਾ ਕੇ ਅਸੀਂ ਚੁਕਾਉਂਦੇ ਹਾਂ, ਦਿਨ ਰਾਤ ਕਰਨਾ ਪੈਂਦਾ, ਕਰਾਉਂਦੇ ਹਾਂ। ਕਿਉਂਕਿ ਮਸਲਾ ਇਕੱਲਾ ਰੇਤ ਚੱਕਣ ਦਾ ਨਹੀਂ ਆ। ਇਹ ਤਾਂ ਫਸਲ ਮਰ ਲਈ ਜਿਹੜੀ ਮਰ ਲਈ, ਰੇਤ ਵਿਕਣਾ ਜਾਂ ਨਹੀਂ ਵਿਕਣਾ ਉਹ ਕਿਸਾਨ ਦਾ ਵੀ ਮਨਸ਼ਾ ਲਗਭਗ ਮਨ ਚੋਂ ਨਿਕਲ ਲਈ, ਕੋਈ ਦੁਵਿਧਾ ਚੋਂ ਬਾਹਰ ਆ ਗਿਆ। ਹੁਣ ਉਹਦੀ ਸਿਰਫ ਤੇ ਸਿਰਫ ਫਿਕਰਮੰਦੀ ਅਗਲੀ ਫਸਲ ਦੀ ਹੈ ਕਿ ਅਗਲੀ ਤਾਂ ਮੈਂ ਬੀਜ ਲਵਾਂ। ਸਹੀ ਹੈ। ਉਹਦੇ ਬੀਜਣ ਲਈ ਖੇਤ ਤਿਆਰ ਕਰਨਾ ਹੀ ਉਹਦੇ ਲਈ ਮੁਸ਼ਕਲ ਬਣੀ ਹੋਈ ਹੈ। ਇਹ ਰੇਤਾ ਉਹ ਮੁਸ਼ਕਲ ਬਣੀ। ਜੀ ਬਿਲਕੁਲ। ਨਾਲੇ ਜਿਹਦੇ ਦਾਣੇ ਨਹੀਂ ਵਿਕਦੇ, ਅਨਾਜ ਨਹੀਂ ਵਿਕਦਾ, ਉਹਦੀ ਰੇਤ ਕਿੱਥੋਂ ਵਿਕ ਜੂਗੀ? ਅਨਾਜ ਦੀ ਤਾਂ ਸਭ ਨੂੰ ਲੋੜ ਹੈ, ਰੇਤ ਦੀ ਤਾਂ ਫਿਰ ਕੁਛ ਕਲਟਾਵੇਂ ਲੋਕਾਂ ਨੂੰ ਲੋੜ ਆ ਜਿਨ੍ਹਾਂ ਦੇ ਕੰਟਰੋਲ 'ਚ ਸਾਰਾ ਕੁਛ। ਇਹ ਗਾਣਾ ਸੀ ਨਾ ਰਾਮਦੇਵ ਦੀਆਂ ਦਾ, ਵਿਕੀ ਜਾਣ ਦਾਤਣਾ ਜੱਟਾ ਤੇਰੀ ਸੌਣੀ ਕਿਤੇ ਹਾੜੀ ਨਾ ਵਿਕੇ। ਸੋ ਇਹ ਬਿਲਕੁਲ ਪ੍ਰਬੰਧ ਤਾਂ ਪਹਿਲਾਂ ਚਾਹੀਦਾ ਸੀਗਾ ਸ਼ਰਮਾ ਜੀ, ਨਹੀਂ ਤਾਂ ਹੁਣ ਜਿਹੜੇ ਡਾਢਿਆਂ ਦਾ ਰੇਤ ਬਾਜ਼ਾਰ ਉੱਤੇ ਕਬਜ਼ਾ ਉਹ ਕਿੱਥੇ ਕਿਸਾਨ ਦੇ ਪੱਲੇ ਕੁਛ ਪਾ ਦੇਣਗੇ। ਅਗਲੀ ਗੱਲ ਕਰੀਏ ਆਪਾਂ ਮਾਨ ਦੀ ਤੇ ਸੁਖਬੀਰ ਬਾਦਲ ਦੀ। ਭਗਵੰਤ ਮਾਨ ਤੇ ਸੁਖਬੀਰ ਬਾਦਲ ਦੋਨੇ ਉਹਨਾਂ ਲੀਡਰਾਂ ਦੇ ਵਿੱਚ ਆਉਂਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਜਿਨ੍ਹਾਂ ਦੀਆਂ ਟੀਮਾਂ ਤੇ ਜਿਹੜੇ ਆਪ ਖਾਸੀ ਨਜ਼ਰ ਰੱਖਦੇ ਨੇ। ਅੱਜ ਕੱਲ ਕਹਿੰਦੇ ਪੱਤਰਕਾਰਾਂ ਦੇ ਨਾਲ ਬੰਦ ਕਮਰਿਆਂ ਦੇ ਵਿੱਚ ਬੈਠਕਾਂ ਕਰ ਰਹੇ ਨੇ, ਤੇ ਦੋਨੇ ਉਹ ਨੇ ਜਿਹੜੇ ਆਪਣੇ ਖਿਲਾਫ ਜਾਂ ਆਪਣੇ ਵਿਰੁੱਧ ਕੀਤੀ ਗਈ ਸੱਚੀ ਗੱਲ ਨੂੰ ਵੀ ਜਿਨ੍ਹਾਂ ਦੇ ਵਿੱਚ ਬਰਦਾਸ਼ਤ ਕਰਨ ਦਾ ਮਾਦਾ ਸ਼ਾਇਦ ਸਾਰੇ ਲੀਡਰਾਂ ਨਾਲੋਂ ਘੱਟ ਹੋਵੇ। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ 2 ਦਿਨ ਪਹਿਲਾਂ ਆਪਣੇ ਘਰੇ ਪ੍ਰੈਸ ਕਾਨਫਰੰਸ ਦਿੱਤੀ ਸੀ। ਉਸ ਪ੍ਰੈਸ ਕਾਨਫਰੰਸ ਦੇ ਲਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਤੇ ਪੱਤਰਕਾਰ ਪਹੁੰਚੇ ਜੀ, ਤਾਂ ਉੱਥੇ ਨਾਮਚੀਨ 2-3 ਪੱਤਰਕਾਰਾਂ ਨੂੰ ਪਤਾ ਲੱਗਿਆ ਕਿ ਸਾਡਾ ਤਾਂ ਨਾਮ ਹੈ ਨਹੀਂ ਅੱਜ ਸੂਚੀ 'ਚ ਅੰਦਰ ਜਾਣ ਲਈ। ਠੀਕ ਹੈ। ਮਤਲਬ ਜਾਂ ਤਾਂ ਉੱਥੇ ਵਿਸ਼ੇਸ਼ ਸੱਦੇ ਤੇ ਪੱਤਰਕਾਰ ਜਾ ਸਕਦਾ, ਜਾਂ ਫਿਰ ਜਿਹੜੇ ਐਕ੍ਰੀਡੇਸ਼ਨ ਮਾਨਤਾ ਪ੍ਰਾਪਤ ਨੇ, ਸਰਕਾਰੀ ਮਾਨਤਾ ਪ੍ਰਾਪਤ ਪੱਤਰਕਾਰ ਨੇ, ਉਹ ਜਾ ਸਕਦੇ ਨੇ। ਸੋ ਇਸ ਲਈ ਜਿਹੜੇ ਸਰਕਾਰੀ ਮਾਨਤਾ ਪ੍ਰਾਪਤ ਨੇ ਉਹ ਤਾਂ ਫਿਰ ਤੈਅ ਕਰਕੇ ਜਾਂਦੇ ਨੇ ਕਿ ਆਪਾਂ ਤਾਂ ਜਾ ਹੀ ਸਕਦੇ ਹਾਂ, ਆਪਾਂ ਨੂੰ ਕੀ ਹੈ ਵੀ, ਹਨਾ। ਜਾਂ ਜਿਨ੍ਹਾਂ ਨੂੰ ਵਿਸ਼ੇਸ਼ ਸੱਦਾ ਹੈ ਉਹਨਾਂ ਨੂੰ ਵਿਸ਼ੇਸ਼ ਪਾਸ ਬਣੇ ਹੁੰਦੇ ਨੇ ਕਿ ਵੀ ਆਹ ਪੱਤਰਕਾਰ ਨੂੰ, ਆਹ ਮੀਡੀਆ ਕਰਮੀ ਨੂੰ, ਆਹ ਚੈਨਲ ਨੂੰ ਜ਼ਰੂਰ ਬੁਲਾਓ, ਉਵੇਂ ਜਾਂਦੇ ਨੇ। ਸੋ ਉਸ ਤਰੀਕਾ ਕਰਨਾ ਜਿਹੜੇ ਬੁਲਾਏ ਗਏ ਉਹ ਤਾਂ ਅੰਦਰ ਚਲੇ ਗਏ, ਤੇ 1-2 ਪੱਤਰਕਾਰਾਂ ਨੇ ਦੇਖਿਆ ਕਿ ਉਹਦਾ ਨਾਂ ਨਹੀਂ ਗਾ, ਉਹਨਾਂ ਨੇ ਇੱਧਰ ਉੱਧਰ ਪ੍ਰਸ਼ਾਸਨ ਨੂੰ, ਅਧਿਕਾਰੀਆਂ ਨੂੰ ਫੋਨ ਖੜਕਾਉਣੇ ਸ਼ੁਰੂ ਕੀਤੇ ਵੀ ਸਾਡੇ ਨਾਲ ਧੱਕਾ ਕਿਉਂ, ਸਾਡਾ ਲਿਸਟ 'ਚ ਨਾਂ ਨਹੀਂ ਪਾਉਣਾ, ਹੈ ਨਾ। ਜਾਨੂੰ ਫੋਨ ਤੇ ਗੱਲਾਂ ਕਰ ਰਹੇ ਸੀ, ਉਹਨਾਂ ਦੇ ਹੋਰ ਸਾਥੀ ਦੁਬਾਰਾ ਦੇਖਣ ਲੱਗੇ ਲਿਸਟ ਜੀ, ਅਚਾਨਕ ਲਿਸਟ 'ਚ ਇੱਕ ਨਾਂ ਪ੍ਰਗਟ ਹੋ ਗਿਆ। ਠੀਕ ਹੈ। ਅੱਛਾ। ਕਿ ਨਹੀਂ ਜੀ ਆ ਗਿਆ ਜੀ, ਤੁਹਾਡਾ ਨਾਂ ਤਾਂ ਆ ਗਿਆ ਜੀ, ਕਿਤੇ ਭੁਲੇਖਾ ਰਹਿ ਗਿਆ ਸੀ, ਟਾਈਪ 'ਚ ਰਹਿ ਗਿਆ ਜੀ, ਉੱਪਰੋਂ ਜੀ ਇਹ ਫਲਾਣਾ, ਹੈ ਨਾ। ਚਲੋ ਜੀ ਨਾਂ ਕਲੀਅਰ ਹੋ ਗਿਆ। ਪਰ ਇੱਕ ਨਾਂ ਦੇ ਉੱਤੇ ਪੇਚ ਫਸ ਗਿਆ। ਉਹ ਪੱਤਰਕਾਰ ਪੰਜਾਬ ਦੀ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦਾ ਪ੍ਰਧਾਨ ਹੈ। ਠੀਕ ਹੈ। ਉਹ ਪੱਤਰਕਾਰ ਇੱਕ ਡੇਰੇ ਨਾਲ ਸੰਬੰਧਿਤ ਅਖਬਾਰ ਦਾ ਪੱਤਰਕਾਰ ਹੈ। ਠੀਕ ਹੈ। ਉਸ ਦੀਆਂ ਖਬਰਾਂ ਰੋਜ਼ ਸਰਕਾਰ ਨੂੰ ਚੂੜੀਆਂ ਵੜਦੀਆਂ। ਠੀਕ ਹੈ ਜੀ। ਤੇ ਜੀ ਕਹਿੰਦੇ ਜੀ ਉਹਦਾ ਨਾਂ ਨਹੀਂ, ਉਹ ਨਹੀਂ ਜਾ ਸਕਦਾ ਅੰਦਰ। ਚਲੋ ਜੀ ਬਾਕੀ ਪੱਤਰਕਾਰ ਅੰਦਰ ਗਏ, ਤੇ ਉਸ ਪੱਤਰਕਾਰ ਦੇ ਸਾਥੀ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ ਜਾਂ ਯੂਨੀਅਨ ਲੀਡਰ ਨੇ ਪੱਤਰਕਾਰਾਂ ਦੇ, ਉਹਨਾਂ ਨੂੰ ਕਹਿਣ ਲੱਗੇ ਜੀ ਕਿ ਤੁਸੀਂ ਗੱਲ ਕਰੋ, ਮੁੱਖ ਮੰਤਰੀ ਸਾਹਿਬ ਨੂੰ ਕਹੋ ਜੀ ਕਿ ਏਦਾਂ ਨਹੀਂ ਹੋਣਾ ਚਾਹੀਦਾ, ਉਸ ਨੂੰ ਰੁਕਿਆ। ਤੇ ਉਹ ਪੱਤਰਕਾਰ ਸਾਥੀ ਜਿਹੜੇ ਯੂਨੀਅਨ ਨੇ ਜਾਂ ਪਹਿਲਾਂ ਪ੍ਰਧਾਨ ਨੂੰ ਕਹਿੰਦੇ ਵੀ ਸਾਨੂੰ ਤੁਸੀਂ ਦੂਜੀ ਧਿਰ ਮੰਨਦੇ ਹੋ, ਤੁਹਾਡਾ ਸਾਥੀ ਆ, ਤੁਸੀਂ ਗੱਲ ਕਰੋ, ਅਸੀਂ ਨਾਲ ਖੜੇ ਹੋ ਜਾਾਂਗੇ ਤੁਹਾਡੇ, ਅਸੀਂ ਵੀ ਨਾਲ ਗੱਲ ਕਰ ਲਾਂਗੇ, ਪਹਿਲ ਤੁਸੀਂ ਕਰੋ। ਤੇ ਇਹ ਆਪਸ ਵਿੱਚ ਗੱਲਬਾਤ ਚੱਲਦੀ ਸੀ, ਜਾਨੂੰ ਮੁੱਖ ਮੰਤਰੀ ਸਾਹਿਬ ਪ੍ਰਗਟ ਹੋ ਗਏ। ਠੀਕ ਹੈ। ਤੇ ਉਹਦੇ ਬਾਵਜੂਦ ਵੀ ਇਸ ਯੂਨੀਅਨ ਲੀਡਰ ਪੱਤਰਕਾਰ ਨੇ ਤੇ ਉਹਦੇ 2-3 ਸਾਥੀਆਂ ਨੇ ਖੜੇ ਹੋ ਕੇ ਸਵਾਲ ਕਰ ਲਿਆ ਕਿ ਜੀ ਮੁੱਖ ਮੰਤਰੀ ਸਾਹਿਬ ਕਿ ਬਾਹਰ ਰੋਕਿਆ ਜਾ ਰਿਹਾ, ਏਦਾਂ ਇੱਕ ਪੱਤਰਕਾਰ ਨੂੰ ਸਾਡੇ ਨੂੰ ਆਉਣ ਦੇ। ਉਹ ਕਹਿੰਦੇ ਬਹਿ ਜਾਓ, ਕੋਈ ਨਾ, ਆਪਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਤਸੱਲੀ ਨਾਲ ਗੱਲ ਕਰਦੇ। ਠੀਕ ਹੈ। ਅੱਛਾ। ਚਲੋ ਜੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ। ਸਾਰੀ ਪ੍ਰੈਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ 5 ਪੱਤਰਕਾਰਾਂ ਨੂੰ ਹੱਥ ਮਾਰ ਕੇ ਕਿਹਾ ਕਿ ਆਜੋ ਅੰਦਰ ਗੱਲ ਕਰ। ਅੱਛਾ। ਮਤਲਬ ਉਸ ਸਾਰੇ ਪੱਤਰਕਾਰਾਂ ਨੂੰ, ਬਾਕੀਆਂ ਨੂੰ ਛੱਡ ਕੇ ਜਾਂਦਾ, ਫਿਰ ਸਾਰਿਆਂ ਨਾਲ ਖੁੱਲੀ ਗੱਲ ਕਰ ਲੈਂਦੇ, ਸਾਰਿਆਂ ਸਾਹਮਣੇ ਸਵਾਲ ਹੋਇਆ ਸੀ। 5 ਪੱਤਰਕਾਰਾਂ ਨੂੰ ਅੰਦਰ ਲੈ ਗਏ ਜੀ। ਉਹ 5 ਪ੍ਰਿੰਟ ਮੀਡੀਆ ਦੇ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰ ਸੀ, ਨਾਮੀ ਗ੍ਰਾਮੀ ਪੱਤਰਕਾਰ ਤੇ ਉਹਨਾਂ ਨਾਲ ਮੁੱਖ ਮੰਤਰੀ ਸਾਹਿਬ ਨੇ 1.5 ਤੋਂ ਪੌਣੇ 2 ਘੰਟੇ ਲਾਏ। ਹੁਣ 1.5 ਤੋਂ ਪੌਣੇ 2 ਘੰਟੇ 'ਚ ਨਾ ਤਾਂ ਕੋਈ ਪੰਜਾਬ ਦਾ ਮਸਲਾ ਹੱਲ ਹੋਇਆ, ਨਾ ਉਸ ਪੱਤਰਕਾਰ ਦਾ ਮਸਲਾ ਹੱਲ ਹੋਇਆ। ਟੋਟਕੇ ਚੁਟਕਲੇ, ਤੰਜ ਬਿਅੰਗ ਖੂਬ ਸੁਣ ਕੇ ਆਏ ਸਾਡੇ ਸਾਥੀ। ਜਿਹੜਾ ਤਰੀਕਾਕਾਰ ਮੁੱਖ ਮੰਤਰੀ ਸਾਹਿਬ ਨੇ ਢੋਲੇ ਦੀਆਂ ਲਾਈਆਂ,
ਗੱਲੀ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ ਹੈ ਨਾ, ਸਹੀ ਹੈ। ਤੇ ਉਹ ਸਾਰੀ ਕਾਰਵਾਈ ਪੂਰੀ ਪਾ ਕੇ ਹੂੰ, ਤੇ ਉਹ ਕਹਿੰਦੇ ਜੀ ਉਹ ਪੱਤਰਕਾਰ ਤਾਂ ਮੇਰਾ ਆੜੀ ਰਿਹਾ, ਅੱਛਾ। ਮੈਨੂੰ ਹੁਣ ਵੀ ਰੋਜ਼ WhatsApp ਤੇ ਕਹਿੰਦੇ ਜੀ ਮੈਸੇਜ ਕਰਦਾ ਹੂੰ, ਹੈ ਨਾ ਜੀ। ਉਹਦੇ ਤਾਂ ਜੀ ਕੋਈ ਭਰਾ ਦੀ ਨੌਕਰੀ ਦਾ ਮਸਲਾ ਹੈ ਜੀ, ਉਹ ਪਿਛਲੀ ਸਰਕਾਰਾਂ ਤੋਂ ਚੱਲਿਆ ਆਉਂਦਾ। ਮਤਲਬ ਉਹਦੀ ਭਰਾ ਦੀ ਕੋਈ ਨੌਕਰੀ ਦਾ ਜੇ ਮਸਲਾ ਹੈ ਤਾਂ ਪਿਛਲੀਆਂ ਸਰਕਾਰਾਂ ਸਮੇਂ ਤੁਸੀਂ ਉਹਨੂੰ ਥਾਪੜਾ ਦਿੰਦੇ ਰਹੇ ਕਿ ਆ ਜਾਣ ਦੇ ਆਪਣੀ, ਆਪਾਂ ਕਰਾ ਦਾਂਗੇ ਤੇਰਾ ਕੰਮ। ਕਰਾ ਦਾਂਗੇ, ਸਹੀ ਗੱਲ ਹੈ। ਤੇ ਹੁਣ ਅਗਲਾ ਪੁੱਛਦਾ ਕਿ ਕਰਾਓ ਜੀ, ਹੂੰ, ਹੁਣ ਤੁਸੀਂ ਹੱਥ ਨਹੀਂ ਧਰਦੇ, ਹੈ ਨਾ। ਪਰ ਮੈਂ ਕਹਿੰਦਾ ਉਹਦਾ ਨਿੱਜੀ ਮਸਲਾ ਹੈ, ਉਹਦੀ ਨਿੱਜੀ ਕੋਈ ਤੰਜ ਹੈ, ਕੋਈ ਤੁਹਾਡੇ ਖਿਲਾਫ ਗਲਤ ਖਬਰ ਹੈ, ਝੂਠੀ ਖਬਰ ਹੈ, ਤਾਂ ਕਾਰਵਾਈ ਕਰੋ ਉਹਦੇ ਤੇ। ਸਹੀ ਹੈ। ਤੇ ਜੇ ਉਹਦੀ ਮਾਨਤਾ ਪ੍ਰਾਪਤ ਪੱਤਰਕਾਰ, ਫਿਰ ਉਹਦੀ ਐਂਟਰੀ ਕਿਵੇਂ ਬੈਨ ਹੈ? ਤੇ ਜੇ ਉਹ ਸਹੀ ਨਹੀਂ ਹੈ, ਫਿਰ ਉਹਦੀ ਮਾਨਤਾ ਹੁਣ ਤੱਕ ਹੈਗੀ ਕਿਉਂ ਹੈ? ਮਤਲਬ ਤੁਸੀਂ ਕਰਨਾ ਕੁਛ ਨਹੀਂ ਤੇ ਸਮੁੱਚੇ ਮੀਡੀਆ ਨੂੰ ਇਸ ਤਰ੍ਹਾਂ ਦਿਖਾਉਣਾ ਕਿ ਲੈ ਵੀ ਤਾਂ ਇਹ ਨੇ। ਜੀ ਸਹੀ ਹੈ। ਤੇ ਠੀਕ ਹੈ, ਜਿਹੜੇ ਸਾਡੇ ਸਾਥੀ ਚਾਹ ਦਾ ਕੱਪ, ਕਾਫੀ ਦਾ ਕੱਪ ਮੁੱਖ ਮੰਤਰੀ ਨਾਲ 1.5 ਘੰਟਾ ਬੈਠ ਕੇ ਪੀ ਆਏ, ਉਤਪਤ ਹੋਇਆ, ਮਨ ਵੀ ਬਦਲਿਆ ਹੋਵੇ ਕੁਛ, ਉਹ ਮਸਲਾ ਤਾਂ ਉੱਥੇ ਦਾ ਉੱਥੇ ਰਹਿ ਗਿਆ, ਮਸਲਾ ਤਾਂ ਕੋਈ ਹੱਲ ਨਹੀਂ ਹੋਇਆ। ਗਾਂ ਸੁਖਬੀਰ ਸਿੰਘ ਬਾਦਲ ਨੇ ਸੁਖ ਬਿਲਾ ਦੁਪਹਿਰ ਦੀ ਰੋਟੀ ਤੇ ਬੁਲਾ ਲਏ ਕੁਝ ਪੱਤਰਕਾਰ। ਠੀਕ ਹੈ ਜੀ। ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਪੱਤਰਕਾਰਾਂ ਨੇ ਆ ਕੇ ਕੋਈ ਖਬਰਸਾਰ ਅਜੇ ਕਿਤੇ ਕੀਤੀ ਹੈ, ਮੈਨੂੰ ਕਿਸੇ ਪਲੇਟਫਾਰਮ ਤੇ ਕੁਝ ਲੱਭਿਆ ਨਹੀਂ ਹੈ। ਠੀਕ ਹੈ ਜੀ। ਤੇ ਇਹਦਾ ਮਤਲਬ ਕਿ ਗੁਪਤ ਮੀਟਿੰਗ ਸੀ ਫਿਰ। ਉਹ ਪੱਤਰਕਾਰ 7-8 ਪੱਤਰਕਾਰ ਸਾਥੀ ਸੀ ਸਾਡੇ, ਚੰਗੇ ਅਜ਼ੀਜ਼ ਨੇ, ਮਤਲਬ ਨਾਮਵਰ ਨੇ, ਤੇ ਨੌਜਵਾਨ ਵੀ ਨੇ, ਉਹਨਾਂ ਚ ਕਈ ਨਵੀਂ ਪਨੀਰੀ ਵੀ ਹੈ। ਮਤਲਬ ਸੁਖਬੀਰ ਸਿੰਘ ਬਾਦਲ ਨੇ ਬੁਲਾਏ ਦੁਪਹਿਰ ਦੀ ਰੋਟੀ ਤੇ ਸੀ, ਤੇ ਲਗਭਗ ਰਾਤ ਵਾਲਾ ਵੀ ਪਤੀਲਾ ਚੜਾਉਣ ਦਾ ਟਾਈਮ ਹੋ ਗਿਆ ਸੀ ਜਦ ਤੋਰੇ ਨੇ। ਸੋ ਇਹਦਾ ਮਤਲਬ ਖਾਸੀ ਲੰਬੀ ਚਰਚਾ ਤੁਰੀ ਹੈ। ਸਹੀ ਹੈ। ਉਸ ਲੰਬੀ ਚਰਚਾ ਦੇ ਵਿੱਚ ਨੋਟ ਕਰਨ ਵਾਲੀ ਗੱਲ ਇਹ ਸੀ ਕਿ ਜਿਹੜੇ ਪੱਤਰਕਾਰ ਜਾਂ ਜਿਹੜੇ ਅਦਾਰੇ ਦੇ ਨੁਮਾਇੰਦੇ ਉਹਨਾਂ ਨੇ ਬੁਲਾਏ, ਉਹ ਲਗਭਗ ਉਹ ਸੀ ਜਿਹੜੇ ਜਾਂ ਤਾਂ ਇੰਡੀਪੈਂਡੈਂਟ ਕੋਈ ਵਿਚਾਰ ਰੱਖਦੇ ਨੇ, ਜਾਂ ਉਹਨਾਂ ਦੇ ਆਪਣੇ ਚੈਨਲ ਨੇ, ਕਿ ਜਿੱਥੇ ਸਰਕਾਰ ਦੀ ਅਜੇ ਐਡ ਨਹੀਂ ਪੈ ਰਹੀ, ਜਿੱਥੇ ਉਹ ਸਰਕਾਰ ਦੇ ਨਾਲ ਤਾਲਮੇਲ ਚ ਨਹੀਂ ਹੈਗੀ। ਸੋ ਮਤਲਬ ਕੀ ਸੁਖਬੀਰ ਬਾਦਲ ਨੇ ਟਾਰਗੇਟ ਕਰਕੇ ਚੁਣਿਆ ਕਿ ਵੀ ਜਿਹੜਾ ਸਰਕਾਰ ਨੂੰ ਤਾਂ ਘੇਰਦਾ, ਮੈਨੂੰ ਨਹੀਂ ਘੇਰਦਾ, ਉਹਨਾਂ ਨੂੰ ਬੁਲਾ ਲਓ ਤਾਂ ਕਿ ਉਹ ਮੇਰੀ ਗੁੱਡ ਬੁੱਕ ਚ ਆ ਜਾਣ, ਜਾਂ ਮੈਂ ਉਹਨਾਂ ਦੀ ਗੁੱਡ ਬੁੱਕ ਚ ਆ ਜਾਵਾਂ। ਕੀ ਇਹ ਤਰੀਕਾ ਅਪਣਾਇਆ? ਉਹਨਾਂ ਨੂੰ ਕੋਈ ਟਾਸਕ ਕਹਿੰਦੇ ਕਿ ਸਿੱਧਾ ਤਾਂ ਕੀ ਕਹਿਣਾ ਹੁੰਦਾ, ਹੋ ਸਕਦਾ ਹੁਣ ਕੱਲੇ ਨਾਲ 1 to 1 ਵੀ ਹੋ ਜਾਵੇ ਬਾਅਦ ਚੋਂ, ਕੋਈ ਐਡ ਉਡ ਚਲਾਉਣ ਦੀ, ਕੋਈ ਇਸ਼ਤਿਹਾਰ ਦੀ, ਕੋਈ ਅੱਡ ਰੇਟ ਵੀ, ਕੋਈ ਇਕੱਠਾ ਮਾਰਕੀਟ ਚ ਰੇਟ ਖਰਾਬ ਹੋ ਜਾਂਦਾ ਨਾ, ਹਰੇਕ ਨੂੰ ਅੱਡ ਹਿਸਾਬ ਦੇਣਾ ਹੁੰਦਾ ਉਹਨਾਂ ਨੂੰ। ਸਹੀ। ਸੋ ਪਰ ਕਹਿੰਦੇ ਇਹ ਕਹਤਾ ਕਿ ਕੋਈ ਗੱਲ ਨਹੀਂ ਜੇ ਆਪਾਂ ਹੁਣ ਇਕੱਠੇ ਕੰਮ ਕਰਾਂਗੇ ਮਿਲ ਕੇ। ਇਹ ਸਾਂਝੇ ਰੂਪ ਚ ਸੁਨੇਹਾ, ਮਤਲਬ ਸੰਕੇਤ ਦੇਣੇ ਹੁੰਦੇ ਆ, ਮਤਲਬ ਕੋਈ ਸੰਕੇਤ ਮਿਲ ਗਏ। ਪਰ ਉੱਥੇ ਫੂਡ ਦੀ ਗੱਲ, ਫੂਡ ਪ੍ਰੋਸੈਸ ਦੀ ਗੱਲ, ਅਨਾਜ ਦੀ ਗੱਲ, ਖੇਤੀ ਨੀਤੀ ਦੀ ਗੱਲ, ਪੰਜਾਬ ਦੀ ਗੱਲ, ਸੁਖਬੀਰ ਸਿੰਘ ਬਾਦਲ ਨੇ ਬੜੀ ਵਧਾ ਚੜਾ ਕੇ ਕੀਤੀ। ਇੱਕ ਦੋ ਸਾਥੀਆਂ ਨੇ ਉੱਥੇ ਕਿਹਾ ਵੀ ਕਿ ਜੀ ਤੁਹਾਡੇ ਕੋਲ ਰਾਜ ਭਾਗ ਰਿਹਾ, ਸਾਰੇ ਕੁਝ ਆਜ਼ਾਦ ਹੋ ਸਕਦੇ ਸੀ, ਹੈ ਨਾ। ਤੁਹਾਡਾ ਤਾਂ ਕੇਂਦਰ ਦੇ ਵਿੱਚ ਰਿਹਾ, ਫੂਡ ਨਾਲ ਸੰਬੰਧਿਤ ਮਹਿਕਮਾ, ਬੀਬੀ ਜੀ ਕੋਲ ਆਜ਼ਾਦ ਹੋ ਸਕਦਾ ਸੀ ਸਾਰਾ ਕੁਝ। ਹੱਸ ਕੇ ਸਾਥ ਤਾਂ ਕੋਈ ਗੱਲ ਨਹੀਂ, ਤੁਹਾਨੂੰ ਕਦੇ ਬਾਦਲ ਪਿੰਡ ਦੀ ਸੈਰ ਵੀ ਕਰਾਊਂਗਾ, ਮੈਂ ਦਿਖਾਊਂਗਾ, ਮੈਂ ਇੰਨੀਆਂ ਨਸਲਾਂ ਮੇਰੇ ਕੋਲ, ਆ ਕੁਛ ਹੈ। ਚਲੋ ਦੇਖਦੇ ਹਾਂ ਜੀ ਹੁਣ, ਮਤਲਬ ਕਿ ਇਹ ਬੰਦ ਕਮਰਾ ਬੈਠਕਾਂ, ਚਾਹੇ ਇਹ ਕਿਸੇ ਹੋਰ ਨੁਕਤੇ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਹੋਵੇ, ਉਸ ਦੇ ਵਿੱਚ ਇੰਨਾ ਕੁ ਝਲਕਾਰਾ ਜ਼ਰੂਰ ਮਿਲ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹਾਈ ਕਮਾਂਡ ਤੋਂ ਵੀ ਔਖੇ ਨੇ, ਤੇ ਬੀਜੇਪੀ ਤੋਂ ਵੀ ਹੁਣ ਔਖੇ ਨੇ ਜੀ। ਤੇ ਸੁਖਬੀਰ ਸਿੰਘ ਬਾਦਲ ਅਜੇ ਇਸ ਦੁਵਿਧਾ ਚ ਨੇ ਕਿ ਮੈਂ ਕਿਹੜੇ ਪਾਸੇ ਨੂੰ ਖੁੱਲ ਕੇ ਤੁਰਾਂ ਜਾਂ ਨਾ ਤੁਰਾਂ। ਇਹ ਦੋ ਸੰਕੇਤ ਜ਼ਰੂਰ ਇਹਨਾਂ ਪੱਤਰਕਾਰਾਂ ਦੀ ਬੈਠਕਾਂ ਚੋਂ ਮਿਲੇ ਨੇ, ਪਰ ਦੋਵਾਂ ਧਿਰਾਂ ਵੱਲੋਂ ਕੀਤੀ ਗਈ ਇਹ ਗੁਪਤ ਬੈਠਕ, ਗੁਪਤ ਮੁਲਾਕਾਤ ਦੱਸਦੀ ਆ ਕਿ ਜੀ ਕਿਤੇ ਨਾ ਕਿਤੇ 2027 ਦੇ ਲਈ ਆਪਣਾ ਪਾਲਾ ਮਜ਼ਬੂਤ ਕਰਨ ਦੀ ਕਵਾਇਦ ਸ਼ੁਰੂ ਹੋਈ। ਇਹੀ ਤਾਂ ਦੇਖੋ ਪੰਜਾਬ ਦੀ ਸਿਆਸਤ ਦੇ ਰੰਗ ਆ। ਹਾਲੇ ਇਲੈਕਸ਼ਨ ਨਾ ਐਲਾਨ ਹੋਇਆ, ਨਾ ਕੋਈ ਪਤਾ ਲੱਗਿਆ ਵੀ ਹਜੇ ਕਦੋਂ ਹੋਣੇ ਆ, ਕੁਛ ਨਹੀਂ। ਪਰ ਇਹ 5 ਸਾਲ ਸਿਆਸਤ ਗਰਮ ਰਹਿੰਦੀ ਹੈ ਇੱਥੇ, ਹਰ ਵਕਤ ਸਿਆਸਤ ਚੱਲਦੀ ਹੈ, ਹਰ ਟਾਈਮ ਸਿਆਸਤ ਚੱਲਦੀ ਹੈ, ਹਰ ਮਿੰਟ ਸਿਆਸਤ ਚੱਲਦੀ ਹੈ। ਪਰਵੀਨ ਜੀ ਸਿਆਸਤ ਮਾੜੀ ਨਹੀਂ, ਬਿਲਕੁਲ ਸਿਆਸਤ ਹੋਣੀ ਚਾਹੀਦੀ ਆ। ਆਪਾਂ ਜਿਹੜੀ ਆ ਗੱਲਬਾਤ ਕਰ ਰਹੇ ਹਾਂ ਸਿਆਸੀ ਉਹ ਹੈ, ਆਪਾਂ ਵੀ ਸਿਆਸਤ ਹੀ ਕਰ ਰਹੇ ਹਾਂ ਜੀ। ਪਰ ਸਾਡੇ ਇੱਥੇ ਸਿਆਸਤ ਦਾ ਮਤਲਬ ਸਿਰਫ ਚੋਣ ਲੜਨਾ ਸਮਝ ਲਿਆ, ਚੋਣ ਲੜਨਾ ਸਮਝਿਆ ਜਾਂਦਾ। ਬਿਲਕੁਲ ਸਹੀ। ਤੇ ਉਹ ਜਿਹੜੀ
ਪੰਜੇ ਮਤਲਬ ਕਿ 7 ਦਿਨ 365 ਦਿਨ ਹੂੰ ਹੈ, ਪੂਰਾ ਸਾਲ, ਸਾਰੀ ਤਮਾਮ ਉਮਰ ਹੂੰ ਵੋਟ ਸਿਆਸਤ ਆ, ਉਹ ਬਹੁਤ ਮਾੜੀ ਹੈ। ਉਹ ਬਹੁਤ ਮਾੜੀ, ਬਿਲਕੁਲ ਜੀ। ਤੁਸੀਂ ਸਿਆਸਤ ਕਰੋ ਮੁੱਦਿਆਂ ਦੀ, ਹੂੰ ਤੁਸੀਂ ਸਿਆਸਤ ਕਰੋ ਪੰਜਾਬ ਪੱਖੀ, ਤੁਸੀਂ ਸਿਆਸਤ ਕਰੋ ਲੋਕ ਪੱਖੀ। ਹੂੰ ਲੋਕ ਤੁਹਾਨੂੰ ਆਪੇ ਮਤਲਬ ਕਿਹੜਾ ਮੀਡੀਆ ਜਿਹੜਾ ਤੁਹਾਨੂੰ ਅਣਦੇਖੀ ਕਰ ਦੂਗਾ ਜੇ ਤੁਸੀਂ ਬਹੁਤ ਲੋਕ ਪੱਖੀ ਕੰਮਾਂ ਲਈ ਬਾਹਰ ਆ ਜਾਓ। ਜਿਹੜਾ ਨਹੀਂ ਕਰੂਗਾ ਲੋਕ ਉਹਨੂੰ ਭੰਡਣ ਲੱਗ ਜਾਣਗੇ ਆਪੇ। ਬਿਲਕੁਲ ਤੁਸੀਂ ਆਪਣੀ ਕੰਮ ਦੀ ਲੀਕ ਵੱਡੀ ਖਿੱਚ ਲਓ ਨਾ ਜੀ। ਪਰ ਤੁਸੀਂ ਸਾਰਾ ਕੁਝ ਜਦੋਂ ਵੋਟ ਨੂੰ ਧਿਆਨ 'ਚ ਰੱਖ ਕੇ ਕਰਦੇ ਹੋ ਫਿਰ ਤੁਸੀਂ ਸਹੀ ਕੰਮ ਨਹੀਂ ਕਰ ਪਾਉਂਦੇ। ਜੀ ਸਹੀ ਹੈ। ਤੇ ਜਾਂਦੇ ਜਾਂਦੇ ਗੱਲ ਕਰੀਏ ਓਵਰ ਐਕਸ਼ਨ ਮਹਾਮਾਰੀ ਦੇ ਇਲਾਜ ਦੀ, ਕਹਿੰਦੇ ਸੋਸ਼ਲ ਮੀਡੀਆ ਦੀ ਡੋਜ਼ ਘਟਾਉਣੀ ਪੈਣੀ ਹੈ ਜੀ ਇਹਦੇ ਇਲਾਜ ਦੇ ਲਈ। ਹਾਂ ਬਿਲਕੁਲ ਪ੍ਰਵੀਨ ਜੀ, ਮੈਂ ਸਮੇਂ-ਸਮੇਂ ਕੁਝ ਅਜਿਹੀਆਂ ਰਿਪੋਰਟਾਂ ਕਈ ਵਾਰ ਜੇ ਸਰਵੇ ਪੜ੍ਹਦਾ ਰਹਿਣਾ ਤੇ ਮੈਨੂੰ ਲੱਗਦਾ ਫਿਰ ਆਪਣੇ ਸਾਥੀਆਂ ਦਾ ਜ਼ਿਕਰ ਕਰ ਲੈਣਾ ਚਾਹੀਦਾ। ਉਹ ਕਹਿੰਦੇ ਵੀ ਜੇ ਅਚਾਨਕ ਤੁਸੀਂ ਕਿਸੇ ਗੱਲ ਤੇ ਰਿਐਕਟ ਕਰਨ ਲੱਗੇ ਹੋ, ਤੁਹਾਨੂੰ ਗੱਲ ਤੇ ਗੁੱਸਾ ਆਉਣ ਲੱਗਦਾ ਹੈ, ਕੋਈ ਪਰਿਵਾਰਕ ਜੀ ਤੁਹਾਨੂੰ ਆਵਾਜ਼ ਦੇ ਲਵੇ, ਤੁਸੀਂ ਤਿਲਮਿਲਾ ਜਾਂਦੇ ਹੋ, ਹਨਾ, ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੈ ਕੇ ਚਿੜਚਿੜੇ ਹੋ ਰਹੇ ਹੋ, ਤਾਂ ਇਹਦਾ ਮਤਲਬ ਤੁਸੀਂ ਓਵਰ ਰਿਐਕਸ਼ਨ ਵਰਗੀ ਮਹਾਮਾਰੀ ਦੇ ਸ਼ਿਕਾਰ ਹੋ। ਜੀ ਜੀ। ਤੇ ਇਸ ਦਾ ਇਲਾਜ ਕਹਿੰਦੇ ਇੱਕੋ ਇੱਕ ਹੈ ਕਿ ਇੱਕ ਤਾਂ ਸਕਰੋਲ ਤੋਂ ਛੁਟਕਾਰਾ ਪਾ ਲਓ ਜੇ ਪਾ ਸਕਦੇ ਹੋ। ਜਿਹੜਾ ਅੱਜ ਦੇ ਟਾਈਮ 'ਚ ਸਕਰੋਲ ਹੈ, ਮਤਲਬ ਮੈਂ ਅੱਗੇ ਵੀ ਗੱਲ ਕੀਤੀ ਹੈ ਕਿ ਇਹ ਇੱਕ ਖੋਜ ਰਿਪੋਰਟ ਕਹਿੰਦੀ ਹੈ ਕਿ ਜੇ ਤੁਹਾਡਾ ਫੋਨ ਬੰਦ ਪਿਆ, ਪਰੇ ਪਿਆ ਤੇ ਕਿਸੇ ਵਿਅਕਤੀ ਦਾ ਤੁਹਾਨੂੰ ਕੋਈ SMS ਆ ਗਿਆ, WhatsApp ਆ ਗਿਆ ਜਾਂ ਫੋਨ ਤੇ ਉਹਨੇ ਕਿਹਾ ਕਿ ਮੈਂ ਦੇਖਿਓ ਭੇਜਿਆ, ਤੁਸੀਂ ਉਹ ਮੁੱਖ ਚੀਜ਼ ਦੇਖਣ ਤੋਂ ਬਾਅਦ ਹੋਰ ਚੀਜ਼ਾਂ ਦੇਖਦਿਆਂ ਉਂਗਲ ਇਸ ਤਰ੍ਹਾਂ ਸਕਰੋਲ ਕਰਨਾ, ਤੁਹਾਨੂੰ ਪਤਾ ਲੱਗਦਾ 12 ਤੋਂ 15 ਮਿੰਟ ਤੱਕ ਬਿਲਕੁਲ ਅਹਿਸਾਸ ਨਹੀਂ ਹੁੰਦਾ, ਬੰਦਾ ਉਲਝਿਆ ਰਹਿੰਦਾ ਕਿ ਮੇਰੇ ਤੋਂ ਵੀ ਲੰਮਾ ਸਮਾਂ ਪੀੜੀ ਤਾਂ ਸਾਡੀ ਸਮਾਂ ਲਗਾ ਦਿੰਦੀ ਹੈ। ਫਿਰ ਉਹ ਕਹਿੰਦੇ ਕਿ ਇਹਦਾ ਨਤੀਜਾ ਇਹ ਹੈ ਕਿ ਇਸ ਦੇ ਨਾਲ ਤੁਹਾਡੀ ਮਾਨਸਿਕ ਰੋਗ, ਸਰੀਰਕ ਰੋਗ, ਹੱਥਾਂ ਪੈਰਾਂ ਦੀਆਂ ਦਿੱਕਤਾਂ, ਮੁਸ਼ਕਲਾਂ, ਗਰਦਨ, ਮੋਢੇ, ਗੋਡੇ, ਕੂਹਣੀ, ਪੁੱਠੇ, ਉਂਗਲਾਂ, ਇਹ ਸਾਰੀਆਂ ਹੌਲੀ ਹੌਲੀ ਨਵੇਂ ਮੁਸ਼ਕਲ 'ਚ ਜਾ ਰਹੀਆਂ ਤੇ ਪਰਿਵਾਰਕ ਰਿਸ਼ਤਿਆਂ 'ਚ ਦੂਰੀ, ਖੜੋਤ, ਹਨਾ, ਚਿੜਚਿੜਾਪਣ, ਹਨਾ, ਉਹ ਸਾਰਾ ਕੁਝ ਵੱਧ ਰਿਹਾ। ਤੇ ਇਸ ਲਈ ਕਹਿੰਦੇ ਕਿ ਜੇ ਤੁਸੀਂ ਓਵਰ ਰਿਐਕਸ਼ਨ ਮਹਾਮਾਰੀ ਤੋਂ ਛੁਟਕਾਰਾ ਪਾਉਣਾ ਤਾਂ ਤੁਹਾਨੂੰ ਸੋਸ਼ਲ ਮੀਡੀਆ ਡੋਜ਼ ਘਟਾਉਣੀ ਪੈਣੀ ਹੈ। ਤੁਹਾਨੂੰ ਸਮਾਂ ਤੈਅ ਕਰਨਾ ਪੈਣਾ ਕਿ ਮੈਂ ਇੰਨਾ ਹੀ ਸਮਾਂ ਦੇਣਾ ਹੈ, ਇੰਨੀ ਦੇਰ ਬਾਅਦ ਮੈਂ ਫੋਨ ਛੱਡ ਦੇਣਾ, ਤਾਂ ਕੁਝ ਨਿਯਮ ਬਲੀ ਬਣਾਉਣੇ ਪੈਣੇ ਆ, ਨਹੀਂ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਜੇ ਲਗਾਤਾਰ ਇਹਦੇ ਵਿੱਚ ਉਲਝੇ ਰਹੇ। ਨਹੀਂ ਦੇਖੋ, ਸਕਰੋਲਿੰਗ ਤਾਂ ਹੁਣ ਕੰਟੈਂਟ ਹੀ ਇੰਨਾ, ਰੀਲਾਂ ਹੀ ਇੰਨੀਆਂ ਵੀ ਉਹ ਤੁਸੀਂ ਨਿਕਲ ਨਹੀਂ ਸਕਦੇ। ਉਹ ਤਾਂ ਐਵੇਂ ਲੱਗਦਾ ਕਈ ਵਾਰੀ ਬੰਦਾ ਨਸ਼ੇੜੀ ਹੋ ਗਿਆ, ਉਹਦਾ ਆਦੀ ਹੋ ਗਿਆ। ਸੋ ਹਾਂਜੀ, ਸਮੇਂ ਦਰ ਸਮੇਂ ਚਰਚਾ ਚੱਲੀ ਹੈ ਸ਼ਰਮਾ ਜੀ। ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ, ਕਦੇ ਟਵਿੱਟਰ, ਕਦੇ ਫੇਸਬੁੱਕ ਨੂੰ ਸਰਕਾਰ ਨੇ ਸੱਦਿਆ ਵੀ ਭਾਈ ਤੁਸੀਂ ਆਹ ਤਬਦੀਲੀਆਂ ਕਰੋ, ਆਹ ਕਰੋ। ਪਰ ਇਹਨਾਂ ਜਿਵੇਂ ਤੁਸੀਂ ਗੱਲ ਕੀਤੀ ਨਾ ਵੀ ਵੋਟ ਸਿਆਸਤ ਦੀ, ਉਵੇਂ ਜਦੋਂ ਇਹਨਾਂ ਪਲੇਟਫਾਰਮਸ ਨੂੰ ਚਲਾਉਣ ਵਾਲੇ ਲੋਕਾਂ ਨੂੰ ਸੱਦਿਆ ਜਾਂਦਾ ਹੈ, ਉਦੋਂ ਇਹ ਨਹੀਂ ਚਰਚਾ ਹੁੰਦੀ ਭਾਈ ਇਹਦਾ ਉਸਾਰੂ ਕੰਮ ਕਿਵੇਂ ਹੋਵੇ ਇਹਦੇ ਨਾਲ। ਉਦੋਂ ਇਹ ਹੁੰਦਾ ਵੀ ਤੁਸੀਂ ਸਾਡੀ ਗੱਲ ਕਿਵੇਂ ਉੱਪਰ ਰੱਖਣੀ, ਤੁਸੀਂ ਸਾਡੀ ਗੱਲ ਨੂੰ ਕਿਵੇਂ ਮੂਹਰੇ ਰੱਖਣਾ ਤੇ ਵਿਰੋਧੀਆਂ ਦੀ ਦਬਾਉਣੀ ਕਿਵੇਂ, ਉਦੋਂ ਇਸ ਗੱਲ ਤੇ ਚਰਚਾ ਹੁੰਦੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।